ਇਹ ਤਾਂ ਪਹਿਲੀ ਗੱਲ ਗਲਤ ਸੀ ਕਿ ਜੇ ਤੁਸੀਂ ਕੰਪੇਅਰ ਕਰੋ ਜੀ ਸੰਤ ਭਿੰਡਰਾਂ ਵਾਲੇ ਆ ਗਏ ਜਾਂ ਭਿੰਡਰਾਣਿਆਂ ਦਾ ਸਟਾਈਲ ਔਰ ਦੂਸਰਿਆਂ ਨੇ ਜਿਹੜੇ ਨੈਗੇਟ ਉਹਨਾਂ ਨੇ ਕਿਹਾ ਜੀ ਹੀ ਹੈਜ਼ been trained, he has adopted the ਭਿੰਡਰਾਂਵਾਲੇ style, he is doing this, he is doing that। ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇੱਕ ਸਾਈਜ਼ੇਬਲ ਜਿਹੜਾ ਬਲੌਕ ਆਪਣੇ ਐਡਮਾਇਰਰਸ ਦਾ ਖਾਸ ਤੌਰ ਤੇ ਯੰਗਸਟਰਸ ਚੋਂ ਮੈਨੂੰ ਇਹ ਕਹਿਣ 'ਚ ਕੋਈ ਹਰਜ਼ ਨਹੀਂ ਹੈ ਕਿ ਸਾਡੀ ਜਨਰੇਸ਼ਨ ਜਿਹੜੇ ਸਾਡੇ ਉੱਥੇ ਵੀ ਬੈਠੇ ਹੋਏ ਨੇ ਜਿਹੜੇ ਜਿਨ੍ਹਾਂ ਦੀ ਵੱਡੀ ਕੁਰਬਾਨੀ ਹੈ ਜਿਹੜੇ ਆਈਕੋਨਿਕ ਫਿਗਰਸ ਰਹੇ ਨੇ ਆਪਣੇ ਪੀਰੀਅਡ ਦੇ ਬਿਲਕੁਲ ਉਹ ਵੀ ਯੂਥ ਨਾਲ ਕਨੈਕਟ ਨਹੀਂ ਕਰ ਸਕੇ। ਇਹਨਾਂ 10 ਦਿਨਾਂ ਦੇ ਵਿੱਚ ਜਿੰਨਾ ਜ਼ਹਿਰ ਉਗਲਿਆ ਗਿਆ ਪ੍ਰਾਈਮ ਮਿਨਿਸਟਰ ਦੇ ਆਪਣੇ ਅਫੀਸ਼ੀਅਲ ਪੋਰਟਲ ਤੋਂ ਲੈ ਕੇ ਮੇਨ ਸਟ੍ਰੀਮ ਸੋ ਕਾਲਡ ਮੀਡੀਆ ਸੋਸ਼ਲ ਮੀਡੀਆ ਜਿਵੇਂ ਕਹਾਣੀ ਨੂੰ ਤੁਸੀਂ ਹੁਣ ਅੰਦਾਜ਼ਾ ਲਾਓ ਵੀ ਇਹ ਕਿਸ ਹੱਦ ਤੱਕ ਜਾ ਸਕਦੇ ਨੇ। ਚਾਣਕਿਆ ਇਹ ਤਾਂ ਚਾਣਕਿਆ ਦੇ ਵੀ ਪਿਓ ਨੇ ਜਿਵੇਂ ਇਹਨਾਂ ਨੇ ਫੋਟੋਸ਼ਾਪ ਦਾ ਸਹਾਰਾ ਲਿਆ ਬਿਲਕੁਲ ਕਦੇ ਉਹ ਮੋਟਰਸਾਈਕਲ ਤੇ ਦੋਵੇਂ ਬਹਿ ਗਏ ਨੇ ਕਦੇ એનર્ਜੀ ਡਰਿੰਕ ਪੀ ਰਹੇ ਨੇ ਕਦੇ ਨੇਪਾਲ ਪਹੁੰਚ ਗਏ ਨੇ ਕਦੇ ਉਹਨਾਂ ਦੀ ਸਰਕਾਰ ਨੂੰ ਕਹਿ ਰਹੇ ਨੇ ਕਦੇ ਉਹਨਾਂ ਨੂੰ ਪਤਤ ਬਣਾ ਰਹੇ ਨੇ। ਇੱਕ ਪਾਸੇ ਔਨ ਦਾ ਰਨ ਇਹ ਜਿਹੜਾ ਇਸ ਕਿਸਮ ਦਾ ਕਿ ਅਸੀਂ ਚੇਜ਼ ਕਰ ਰਹੇ ਹਾਂ ਉੱਥੇ ਬੈਠੇ ਉਹਨਾਂ ਦੇ ਵੱਡੇ ਜਿਹੜੇ ਨੇ ਉਹਨਾਂ ਨੇ ਕਿਸੇ ਨੇ ਇਸ ਪੀਰੀਅਡ 'ਚ ਪੁਲਿਸ ਨੂੰ ਸਵਾਲ ਨਹੀਂ ਪੁੱਛਿਆ ਸਿਵਾਏ ਪੰਜਾਬ ਹਰਿਆਣਾ ਹਾਈ ਕੋਰਟ ਦਾ ਜੱਜ ਜਦੋਂ ਕਿ ਹੈਬੀਅਸ ਕਾਰਪਸ ਹੁੰਦਾ ਉਹਨੇ ਕਿਹਾ ਜੀ 80,000 ਤੁਹਾਡੀ ਫੋਰਸ ਆ ਦੂਜੀ ਕਿਵੇਂ ਨਿਕਲ ਗਿਆ। ਜਲੰਧਰ ਜ਼ਿਲ੍ਹੇ ਦੇ 9 ਜਿਹੜੇ ਆਲਾ ਆਫਿਸਰ SSP SP ਉਹਨਾਂ ਦੇ ਨਾਮਾਂ ਦੀ ਲਿਸਟ ਹੈ ਉਹਨਾਂ ਸਾਰਿਆਂ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ। ਸੋ ਉਹਨਾਂ ਨੂੰ ਆਲਰੇਡੀ ਰਿਸਪੌਂਸਿਬਲ ਠਹਿਰਾਇਆ ਗਿਆ ਕਿ ਭਾਈ ਕਿਵੇਂ ਨਿਕਲ ਗਿਆ। ਵਿਕਟਰੀ ਆਲਰੇਡੀ ਜਿਹੜੀ ਹੈ ਉਹਨਾਂ ਦੇ ਨਾਂ ਹੋ ਗਈ ਆਲਰੇਡੀ ਜਿਹੜੀ ਇਸ ਸਾਰੀ 10 ਦਿਨ ਦੀ ਇਹਨਾਂ ਦੇ ਨਟੰਕੀ ਦੀ ਚੱਕੀ ਦੀ ਸ਼ੀਲਡ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਕੋਲ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 29 मार्च 2023 16 ਚੇਤ ਨਾਨਕ ਚਾਈ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚਨ ਕੇਬਲ ਬੈਲਫਾਲ ਕੇਬਲ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਉਸ ਨਾਲ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਾਊਥ ਜਰਸੀ ਸਥਿਤ ਨਾਨਕ ਪ੍ਰੋਡਿਊਸ ਐਂਡ ਮਾਰਕੀਟਿੰਗ ਵੱਲੋਂ। ਸੋ ਇਹਨਾਂ ਦੀ ਸਮੁੱਚੀ ਟੀਮ ਅਤੇ CEO ਪਰਮਿੰਦਰ ਸਿੰਘ ਨੇ ਸੱਚੋ ਸੱਚ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਹੈ ਕਿ ਤੁਸੀਂ ਬਿਨਾਂ ਕਿਸੇ ਸਿਆਸੀ ਪ੍ਰਭਾਵ ਤੋਂ ਖਬਰਾਂ ਦਿਖਾਉਂਦੇ ਹੋ ਅਤੇ ਸਹੀ ਬਿਰਤਾਂਤ ਸਿਰਜਦੇ ਹੋ ਔਰ ਕੌਮੀ ਪੱਖ ਤੋਂ ਸਾਨੂੰ ਬਹੁਤ ਜਾਣਕਾਰੀ ਮਿਲਦੀ ਹੈ। ਆਸ ਕਰਦੇ ਹਾਂ ਕਿ ਕੌਮ ਪੱਖੀ ਨੈਰੇਟਿਵ ਸਿਰਜਣ ਦਾ ਇਹ ਕੰਮ ਹੋਰ ਮਜ਼ਬੂਤ ਹੋਵੇ। ਮੁਲਕਾ ਹਿੱਲ ਨਿਊ ਜਰਸੀ ਤੋਂ ਨਾਨਕ ਪ੍ਰੋਡਿਊਸ ਐਂਡ ਮਾਰਕੀਟਿੰਗ ਦੀ ਟੀਮ ਅਤੇ ਵੀਰ ਪਰਮਿੰਦਰ ਸਿੰਘ ਜੁਰਾਂ ਦਾ ਆਪਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਸੱਚੋ ਸੱਚ ਸਪਾਂਸਰ ਕੀਤਾ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਸਾਡੇ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਸਾਡੇ ਸਾਹ ਉੱਪਰ ਕਹਿੰਦੇ ਨੇ
ਚੜੇ ਹੋਏ ਸੀ ਕਿ ਚਲੋ ਸਾਨੂੰ ਰਾਹਤ ਮਿਲੀ ਕਿ ਭਾਈ ਅੰਮ੍ਰਿਤਪਾਲ ਸਿੰਘ ਜੋਰਾਂ ਦਾ ਜਿਹੜਾ 18 ਮਾਰਚ ਤੋਂ ਜਿਹੜਾ ਬਾਅਦ ਜਿਹੜਾ ਪਹਿਲਾ ਇੰਟਰਵਿਊ ਸਾਹਮਣੇ ਆਇਆ, ਜਿਹੜੀ ਉਹਨਾਂ ਦੀ ਵੀਡੀਓ ਸਾਹਮਣੇ ਆਈ, ਉਹਨਾਂ ਦਾ ਮੈਸੇਜ ਸਾਹਮਣੇ ਆਇਆ, ਸੋ ਸਾਰਿਆਂ ਨੂੰ ਸੁੱਖ ਦਾ ਸਾਹ ਮਿਲਿਆ ਕਿ ਉਹ ਚੜ੍ਹਦੀ ਕਲਾ ਵਿੱਚ ਨੇ। ਸੋ ਉਹਨਾਂ ਦੀ ਬਾਬਤ ਹੀ ਅੱਜ ਦਾ ਜਿਹੜਾ ਫੋਕਸ ਹੋਏਗਾ ਪ੍ਰੋਗਰਾਮ ਸੱਚੋ ਸੱਚ ਦਾ, ਉਹਨਾਂ ਦੇ ਇਸ ਮੈਸੇਜ ਦੇ ਦੁਆਲੇ ਹੀ ਫੋਕਸ ਰਹੇਗਾ ਇਹ ਅੱਜ ਦੇ ਪ੍ਰੋਗਰਾਮ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ 18 ਮਾਰਚ ਤੋਂ ਭਾਰਤੀ ਹਕੂਮਤ ਦੇ ਜ਼ੁਲਮ ਦੀ ਜਿਹੜੀ ਨੋਟੰਕੀ ਚੱਕੀ ਨੂੰ ਇੱਕ ਬ੍ਰੇਕ ਲੱਗੀ, ਜਦੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਆਪਣੇ ਚੜ੍ਹਦੀ ਕਲਾ ਵਿੱਚ ਹੋਣ ਦਾ ਵੀਡੀਓ ਮੈਸੇਜ ਜਾਰੀ ਕੀਤਾ ਗਿਆ। ਸੋ ਇਹਨਾਂ 10 ਦਿਨਾਂ ਵਿੱਚ ਜਿੱਥੇ ਹਜ਼ਾਰਾਂ ਸਿੱਖ ਨੌਜਵਾਨ ਫੜੇ ਗਏ, ਉੱਥੇ ਮੁੱਖ ਧਾਰਾ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਸਿੱਖ ਕੌਮ ਦੀ ਜਿਹੜੀ ਪੂਰੀ ਤਰ੍ਹਾਂ ਕਿਰਦਾਰ ਕੁਸ਼ੀ ਵੀ ਕੀਤੀ ਗਈ। ਸੋ ਇਸੇ ਵਿਸ਼ੇ ਤੇ ਹਰ ਇੱਕ ਦੀ ਆਪੋ ਆਪਣੀ ਜਿਹੜੀ ਪਹੁੰਚ ਹੈ, ਤੇ ਹੁਣ ਉਹਨਾਂ ਦੀ ਵੀਡੀਓ ਨੂੰ ਲੈ ਕੇ ਵੀ ਵੱਖੋ ਵੱਖਰੀਆਂ ਕਿਆਸ ਰਾਈਆਂ ਨੇ, ਤਬਸਰੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਸੋ ਇਸ ਬਾਬਤ ਹੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਾਊਥ ਜਰਸੀ ਤੋਂ ਵੀਰ ਪਰਮਿੰਦਰ ਸਿੰਘ, ਜਿਹੜੇ ਕਿ CEO ਨੇ ਨਾਨਕ ਪ੍ਰੋਡਿਊਸ ਐਂਡ ਮਾਰਕੀਟਿੰਗ ਦੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੇ ਉਹਨਾਂ ਵੀਰਾਂ ਚੋਂ ਨੇ ਜਿਹੜੇ ਲਗਾਤਾਰ ਪ੍ਰੋਗਰਾਮ ਨੂੰ ਦੇਖਦੇ ਨੇ, ਇਸ ਲਈ ਸੱਚੋ ਸੱਚ ਪ੍ਰੋਗਰਾਮ ਦਾ ਕੰਟੈਂਟ ਕੀ ਹੈ ਜਾਂ ਕਿਵੇਂ ਅਸੀਂ ਪੰਥਕ ਨਜ਼ਰੀਏ ਤੋਂ ਅਨਬਾਇਸਡ ਰਿਪੋਰਟਿੰਗ ਜਾਂ ਅਨਬਾਇਸਡ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕਰਦੇ। ਹਾਲਾਂਕਿ ਇਹ ਕਹਿਣ 'ਚ ਸਾਨੂੰ ਕੋਈ ਹਰਜ਼ ਨਹੀਂ ਹੈ ਕਿ ਸਾਡਾ ਬਾਇਸ ਜੇ ਹੈ ਵੀ ਜਾਂ ਹੋਏਗਾ ਵੀ ਤੇ ਉਹ ਪੰਥ ਲਈ ਹੋਏਗਾ, ਕਿਉਂਕਿ ਜਿਹੜਾ ਵੀ ਕੋਈ ਨੁਕਤਾ ਪੰਥ ਦਾ ਭਲਾ ਕਰ ਸਕਦਾ ਹੈ, ਉਸ ਮਾਮਲੇ ਦੇ ਵਿੱਚ ਅਸੀਂ ਜ਼ਰੂਰ ਪੱਖਪਾਤੀ ਹੋਵਾਂਗੇ। ਪਰ ਅਸੀਂ ਜਿਵੇਂ ਲਗਾਤਾਰਤਾ ਨਾਲ ਇਹ ਕਹਿੰਦੇ ਹਾਂ ਕਿ ਸਾਡੀ ਲੜਾਈ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਅਸੀਂ ਜ਼ੁਲਮ ਦੇ ਖਿਲਾਫ ਆਪਣੇ ਹੱਕਾਂ ਦੇ ਲਈ ਲੜ ਰਹੇ। ਖਾਲਿਸਤਾਨ ਦੀ ਜਿਹੜੀ ਜੰਗ ਹੈ ਉਹ ਯੂਨਾਈਟਿਡ ਨੇਸ਼ਨਸ ਦੇ ਚਾਰਟਰ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਐਨ ਅਨੁਕੂਲ ਹੈ, ਔਰ ਸਾਡੇ ਕੋਲ ਕੋਈ ਹੋਰ ਰਸਤਾ ਬਾਕੀ ਨਹੀਂ ਹੈ। 1947 ਤੋਂ 1984 ਤੱਕ 37 ਸਾਲ ਅਮਨ ਪਸੰਦ ਤਰੀਕੇ ਨਾਲ ਸਿੱਖ ਕੌਮ ਨੇ ਯਤਨ ਕੀਤਾ ਕਿ ਭਾਰਤ ਦੇ ਨਕਸ਼ੇ 'ਚ ਇੱਕ ਆਟੋਨਮਸ ਸਟੇਟ ਦੇ ਤੌਰ ਤੇ ਖੁਦ ਮੁਖਤਾਰ ਸਟੇਟ ਜੋ ਇਕਰਾਰ ਇਹਨਾਂ ਦੇ ਸਨ, ਉਸ ਦੇ ਮੁਤਾਬਕ ਸਾਨੂੰ ਸਾਡੇ ਹੱਕ ਮਿਲਣ। ਲੇਕਿਨ ਉਸ ਦਾ ਜਵਾਬ ਭਾਰਤੀ ਹਕੂਮਤ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਦਿੱਤਾ। ਸੋ ਜ਼ਾਹਿਰ ਹੈ ਉਸ ਤੋਂ ਬਾਅਦ ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਰਸਤਾ ਵੀ ਨਹੀਂ ਸੀ, ਖਾਲਿਸਤਾਨ ਦਾ ਓਨਲੀ ਆਪਸ਼ਨ। ਔਰ ਇਹਨਾਂ 38-39 ਸਾਲਾਂ ਦੇ ਵਿੱਚ ਵੀ ਇੱਕ ਤੋਂ ਬਾਅਦ ਇੱਕ ਜਿਹੜੀ ਦਿੱਲੀ ਦੇ ਵਿੱਚ ਹਕੂਮਤ ਆਈ, ਬਦਲੀ, 12 ਦੇ ਕਰੀਬ ਪ੍ਰਧਾਨ ਮੰਤਰੀਆਂ ਦੀਆਂ ਟਰਮਸ ਹੋਈਆਂ, 12 ਦੇ ਕਰੀਬ ਕਮਿਸ਼ਨ ਵੀ ਬਣੇ। ਲੇਕਿਨ ਇਹਨਾਂ 39 ਸਾਲਾਂ ਦੇ ਵਿੱਚ ਹਰ ਚੜ੍ਹਦੇ ਸੂਰਜ ਨੇ ਹਰ ਉਸ ਸਿੱਖ ਨੂੰ ਜਿਹੜਾ ਸੰਵੇਦਨਸ਼ੀਲ ਹੈ, ਜਿਹੜਾ ਥੋੜ੍ਹਾ ਬਹੁਤ ਵਿਵੇਕ ਰੱਖਦਾ ਹੈ, ਠੀਕ ਤੇ ਗਲਤ ਦੀ ਪਛਾਣ ਕਰਦਾ, ਉਸ ਨੂੰ ਇਹ ਯਕੀਨ ਦਹਾਨੀ ਕਰਾ ਦਿੱਤੀ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਵੀਰ ਪਰਮਿੰਦਰ ਸਿੰਘ ਹੋਰਾਂ ਨੇ ਆਪਣੇ ਤੌਰ ਦੇ ਉੱਤੇ ਹੀ ਕਾਲ ਕਰਕੇ ਅੱਜ ਦੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਲਈ ਹੈ। ਸਾਨੂੰ ਖੁਸ਼ੀ ਹੁੰਦੀ ਹੈ ਜੇ ਸਾਨੂੰ ਜਿਹੜੇ ਸਾਡੇ ਨੋਨ ਕੰਟੈਕਟ ਨੇ ਉਹਨਾਂ ਨੂੰ ਕਾਲ ਕਰਕੇ ਖੁਦ ਕਹਿਣਾ ਪਏ ਤਾਂ ਫਿਰ ਲੱਗਦਾ ਕਿ ਭਾਈ ਇਹ ਜਸਟ ਜਿਵੇਂ ਕੋਈ ਚੀਜ਼ ਆਕਸੀਜਨ ਤੇ ਟਿਕੀ ਹੁੰਦੀ ਹੈ। ਲੇਕਿਨ ਜਦੋਂ ਸਾਡੇ ਇਸ ਕਿਸਮ ਦੇ ਵੀਰ ਆਪਣੇ ਤੌਰ ਦੇ ਉੱਤੇ ਜਿਹੜਾ ਸਾਨੂੰ ਅਪਰੋਚ ਕਰਦੇ ਨੇ, ਫਿਰ ਸਾਨੂੰ ਲੱਗਦਾ ਵੀ ਸਾਡੀ ਆਊਟਰੀਚ ਔਰ ਸਾਡਾ ਮੈਸੇਜ ਵੱਡੀ ਆਡੀਅנס ਤੱਕ ਪਹੁੰਚ ਰਿਹਾ। ਸੋ ਅਸੀਂ ਵੀਰ ਪਰਮਿੰਦਰ ਸਿੰਘ ਔਰ ਨਾਨਕ ਪ੍ਰੋਡਿਊਸ ਐਂਡ ਮਾਰਕੀਟਿੰਗ ਜਿਸ ਦੇ ਉਹ CEO ਨੇ, ਇਹਨਾਂ ਦਾ ਸ਼ੁਕਰੀਆ ਅਦਾ ਕਰਦੇ। ਔਰ ਜ਼ਾਹਰ ਹੈ ਕਿ ਜਦੋਂ ਤੁਸੀਂ ਧਰਮ ਦੇ ਨਾਂ ਤੇ, ਕੌਮ ਦੇ ਨਾਂ ਤੇ ਦਸਵੰਧ ਕੱਢਦੇ ਹੋ ਤੇ ਗੁਰੂ ਬਰਕਤ ਵੀ ਪਾਉਂਦਾ। ਔਰ ਉਹਨਾਂ ਨੇ ਆਪਣੀ ਕੰਪਨੀ ਦਾ ਨਾਮ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਰੱਖਿਆ। ਸੋ ਇਹ ਅਸੀਂ ਜ਼ਰੂਰ ਕਰਾਂਗੇ ਗੁਜ਼ਾਰਿਸ਼ ਕਿ ਭਾਈ ਇਮਾਨਦਾਰੀ ਨਾਲ ਲੋੜੀਂਦਾ ਜਿਹੜਾ ਪ੍ਰੋਫਿਟ ਲੈ ਕੇ ਜੇ ਤੁਸੀਂ ਕੰਮ ਕਰਦੇ ਹੋ ਤੇ ਬਾਬੇ ਦੇ ਨਾਂ 'ਚ ਤਾਂ ਬੜੀਆਂ ਬਰਕਤਾਂ ਨੇ। ਬਾਬੇ ਨਾਨਕ ਦੇ ਤਾਂ ਦਰ ਦੇ ਕੁੱਤੇ ਵੀ ਜਿਹੜੇ ਨੇ ਉਹ ਬਰਕਤਾਂ ਵਾਲੇ ਨੇ। ਔਰ ਇਹ ਅਸੀਂ ਤੁਹਾਨੂੰ ਸ਼ੁਭ ਕਾਮਨਾਵਾਂ ਵੀ ਦਿੰਦੇ ਹਾਂ ਤੁਹਾਡੀ ਇਸ ਕਾਰੋਬਾਰੀ ਸੰਸਥਾ ਦੇ ਲਈ। ਅੱਜ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਹੈ
ਕਿ ਸਾਹ ਜਿਹੜਾ ਉੱਪਰ ਦੇ ਉੱਪਰ ਸੀ ਥੱਲੇ ਉਹ ਥੱਲੇ ਆਏ ਨੇ, ਪਰ ਅਜੇ ਧੌਂਕਣੀ ਵੀ ਲੱਗੀ ਹੋਈ ਹੈ, ਤੇਜ਼ ਵੀ ਸਾਹ ਹੋ ਰਹੇ ਨੇ। ਇੱਕ ਪਾਸੇ ਸਕੂਨ ਹੈ ਹਾਂਜੀ ਬਿਲਕੁਲ, ਜਿਨ੍ਹਾਂ ਨੇ ਉਸ ਵੀਡੀਓ ਨੂੰ ਦੇਖਿਆ ਔਰ ਅੱਜ ਸਵੇਰੇ ਆਲਮੋਸਟ 6:30-7 ਵਜੇ ਫੋਨ ਕਾਲਾਂ ਦਾ ਸਿਲਸਿਲਾ ਸ਼ੁਰੂ ਹੋਇਆ ਔਰ ਹੁਣ ਸਟੂਡੀਓ ਦੇ ਅੰਦਰ ਆ ਕੇ ਬਹਿਣ ਤੱਕ ਬਹੁਤ ਸਾਰੀਆਂ ਜੇ ਮਿਸਡ ਕਾਲਾਂ ਨੇ ਜਿਨ੍ਹਾਂ ਨੂੰ ਜਦੋਂ ਤੁਸੀਂ ਗੱਲ ਕਰ ਰਹੇ ਹੁੰਦੇ ਹੋ ਫਿਰ ਵਿੱਚੋਂ ਹੁੰਦਾ। ਲੇਕਿਨ ਕਈ ਵਾਰ ਜਿਹੜੇ ਕ੍ਰਾਈਸਿਸ ਹੁੰਦੇ ਨੇ ਇਹ ਤੁਹਾਡੀ ਪਰਖ ਵੀ ਹੁੰਦੀ ਹੈ। ਔਰ ਮੈਂ ਜਦੋਂ ਮਿਸਟਰ ਪੇਨ ਜਿਹੜੇ ਅਮਰੀਕਾ ਦੇ ਉਹ ਇੱਕ ਲਿਖਾਰੀ ਹੋਏ, ਲਿਖਾਰੀ ਤਾਂ ਅਮਰੀਕਾ 'ਚ ਬਹੁਤ ਹੋਏ, ਬੜੇ ਬੜੇ ਨੋਬਲ ਲੌਰੀਏਟ ਵੀ ਨੇ ਜਿਨ੍ਹਾਂ ਦੀਆਂ ਲਿਖਤਾਂ ਨੂੰ ਨੋਬਲ ਪ੍ਰਾਈਜ਼ ਮਿਲਿਆ। ਪਰ ਕਈ ਵਾਰ ਜਿਹੜਾ ਕੋਈ ਲੋਕਾਂ ਦੇ ਵਿੱਚ ਵਿਚਰਦਾ ਇਨਸਾਨ ਹੁੰਦਾ ਹੈ, ਲੋਕਾਂ ਦੀ ਨਬਜ਼ ਨੂੰ ਸਮਝਦਾ ਹੁੰਦਾ ਹੈ, ਉਸ ਦੀ ਜਿਹੜੀ ਸ਼ਾਇਰੀ ਹੈ ਉਹ ਲੋਕਾਂ ਨੂੰ ਫਿਰ ਹਲੂਣਦੀ ਵੀ ਹੈ। ਜਿਵੇਂ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਹਬੀਬ ਜ਼ਾਲਬ ਦੀ ਗੱਲ ਕੀਤੀ ਸੀ, ਪਾਕਿਸਤਾਨ ਦਾ ਲੋਕ ਸ਼ਾਇਰ, ਔਰ ਉਹ ਜਿਸ ਨੇ ਹਰ ਫੌਜੀ ਜਰਨੈਲ ਨੂੰ ਪਾਕਿਸਤਾਨ 'ਚ ਅਯੂਬ ਖਾਨ ਤੋਂ ਲੈ ਕੇ ਔਰ ਜ਼ਿਆਉਲ ਹਕ ਜਾਂ ਈਵਨ ਭੁੱਟੋ ਉਸ ਨੂੰ ਵੀ ਇਹ ਵੰਗਾਰਿਆ ਸੀ, ਇਹ ਕਹਿ ਕੇ ਅਦਲ ਦੇ ਲਈ ਖਲੋਣ ਕਰਕੇ ਕਿ ਤੁਮਸੇ ਪਹਿਲੇ ਵੀ ਇੱਕ ਸ਼ਖਸ ਜੋ यहाँ तख्ते नशीं था उसको भी अपने खुदा होने का इतना ही यकीन था। क्योंकि ਜਦੋਂ ਵੀ ਕੋਈ ਹਕੂਮਤ ਜ਼ੁਲਮ ਦੇ ਰਸਤੇ ਤੇ ਤੁਰਦੀ ਹੈ, ਉਹ ਜ਼ੁਲਮ ਦੇ ਨਾਲ ਆਵਾਜ਼ ਨੂੰ ਦੱਬਣਾ ਚਾਹੁੰਦੀ ਹੈ। ਫਿਰ ਜ਼ਾਹਰ ਹੈ ਕਿ ਜਿੱਥੇ ਵੀ ਕੋਈ ਬੈਠਾ ਕਿਸੇ ਵੀ ਖਿੱਤੇ ਦਾ ਕੋਈ ਜਾਗਦੀ ਜ਼ਮੀਰ ਵਾਲਾ ਵੰਗਾਰਦਾ ਹੈ, ਉਹ ਅਸਲ ਦੇ ਵਿੱਚ ਵਰਲਡ ਲਿਟਰੇਚਰ ਦਾ ਹਿੱਸਾ ਹੀ ਬਣ ਜਾਂਦਾ। ਔਰ ਮਿਸਟਰ ਪੇਨ ਇਹ ਉਸ ਜ਼ਮਾਨੇ ਦੀ ਗੱਲ ਹੈ ਜਿਵੇਂ ਅੱਜ ਸਾਡੀ ਕੌਮ ਇੱਕ ਕ੍ਰਾਈਸਿਸ 'ਚੋਂ ਗੁਜ਼ਰ ਰਹੀ ਹੈ। ਹਾਲਾਂਕਿ ਗੁਜ਼ਰ ਤਾਂ 47 ਤੋਂ ਬਾਅਦ ਪਿਛਲੇ 75 ਸਾਲ ਤੋਂ ਹੀ ਰਹੀ ਹੈ। 39 ਸਾਲ ਪਹਿਲਾਂ ਇਹ ਕ੍ਰਾਈਸਿਸ ਬਿਲਕੁਲ ਸਰਵਾਈਵਲ ਦਾ ਕ੍ਰਾਈਸਿਸ ਬਣ ਗਿਆ ਜਦੋਂ ਟੋਟਲ ਵਾਰ ਸਾਡੇ ਤੇ ਭਰਪਾ ਹੋਈ। ਔਰ ਅਮਰੀਕਾ ਦੇ ਵਿੱਚ ਵੀ ਜਦੋਂ ਅੱਜ ਅਸੀਂ ਅਮਰੀਕਾ ਵਰਗਾ ਖੁਸ਼ਹਾਲ ਓਨਲੀ ਸੁਪਰ ਪਾਵਰ ਮੁਲਕ ਦੇਖਦੇ ਹਾਂ ਤਾਂ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਸਮਾਂ ਪਹਿਲਾਂ ਨਹੀਂ, ਲੈਸ ਦੈਨ 300 years ago ਜਦੋਂ 1776 ਦੇ ਵਿੱਚ 13 ਕਾਲੋਨੀਆਂ ਨੇ ਆਪਣੀ ਆਜ਼ਾਦੀ ਦਾ ਐਲਾਨ ਕੀਤਾ, ਫਿਲਾਡੈਲਫੀਆ ਦੇ ਵਿੱਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਥਾਮਸ ਜੈਫਰਸਨ ਦੀ ਲਿਖੀ ਹੋਈ। ਔਰ ਉਦੋਂ ਇੱਕ ਪਾਸੇ ਜਿਹੜਾ ਵੱਡਾ ਸਾਮਰਾਜ ਖੜਾ ਸੀ ਬ੍ਰਿਟਿਸ਼ ਅੰਪਾਇਰ, ਜਿਹਦੇ ਰਾਜ ਬਾਰੇ ਸੀ ਕਿ ਸੂਰਜ ਕਦੇ ਡੁੱਬਦਾ ਨਹੀਂ, ਤੇ ਇੱਥੇ ਇਹਨਾਂ ਕੋਲ ਰੈਗ ਟੈਗ ਮਿਲੀਸ਼ੀਆ, ਕੋਈ ਉਹਨਾਂ ਦੇ ਵੀ ਆਪਸੀ ਕੋਆਰਡੀਨੇਸ਼ਨ ਨਹੀਂ, ਕੋਈ ਚੇਨ ਆਫ ਕਮਾਂਡ ਨਹੀਂ। ਔਰ ਦੂਜਾ, ਔਰ ਸ਼ੁਰੂ 'ਚ 1-2 ਵਿਕਟਰੀਜ਼ ਤੋਂ ਬਾਅਦ ਫਿਰ ਜਦੋਂ ਹਾਰ ਤੋਂ ਹਾਰ ਮਿਲਣ ਲੱਗੀ, ਮੈਜੋਰਟੀ ਅਮਰੀਕਨ ਜਿਹੜੇ ਨੇ ਜਿਹੜੇ ਲੜ ਰਹੇ ਸੀ ਉਹਨਾਂ ਦੇ ਖਿਲਾਫ, ਉਹਨਾਂ ਨੇ ਦਿਲ ਛੱਡ ਦਿੱਤਾ ਔਰ ਇਹੀ ਮਹਿਸੂਸ ਕਰਨਾ ਸ਼ੁਰੂ ਕਰਤਾ ਜਿਵੇਂ ਅੱਜ ਵੀ ਕਈ ਕੱਚੇ ਪਿੱਲੇ ਸਿੱਖ ਔਰ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਉੱਚੀ ਪਟਾਕਾ ਵੱਜ ਜਾਏ ਤੇ ਹਾਏ ਮੇਰਾ ਦਿਲ ਕਰਕੇ ਅੰਦਰ ਨੂੰ ਦੌੜਦੇ ਨੇ। ਉਹਨਾਂ ਨੂੰ ਵੀ ਲੱਗਦਾ ਹੈ ਦੇਖੋ ਕਿੱਡਾ ਇਹ 2% ਵੀ ਆਬਾਦੀ ਨਹੀਂ ਹੈ, ਪੱਲੇ ਤੁਹਾਡੇ ਕੀ ਹੈ, ਤੁਹਾਡੇ 'ਚ ਏਕਤਾ ਨਹੀਂ ਹੈ, ਤੁਸੀਂ ਜ਼ਾਤ ਪਾਤ ਨੂੰ ਨਹੀਂ ਛੱਡਿਆ, ਕਿਵੇਂ ਲੜੋਗੇ ਇੰਡੀਆ ਦੇ ਨਾਲ। ਇਹ ਉਦੋਂ ਇਹ ਡਿਫੀਟਿਸਟ ਰੁਚੀਆਂ 'ਚੋਂ ਪੈਦਾ ਹੁੰਦਾ ਜਾਂ ਜਿਹੜੇ ਲੋਕ ਭਗੌੜਾਪਨ ਵਾਲੇ ਹੁੰਦੇ ਨੇ ਉਹ ਉਸ ਕਿਸਮ ਦੇ ਅਹਿਸਾਸਾਂ 'ਚ ਜੀ ਰਹੇ ਹੁੰਦੇ ਨੇ ਤੇ ਆਪਣੇ ਉਸ ਭਗੌੜੇਪਨ ਨੂੰ ਨਿਆਂ ਸੰਗਤ ਠਹਿਰਾਉਣ ਦੇ ਲਈ ਉਹ ਇਸ ਕਿਸਮ ਦੀਆਂ ਦਲੀਲਾਂ ਲੱਭ ਰਹੇ ਹੁੰਦੇ ਨੇ। ਅਮਰੀਕਾ ਦੇ ਵਿੱਚ ਵੀ ਐਨ ਉਸ ਵੇਲੇ ਇੱਕ ਮਾਹੌਲ ਬਣ ਗਿਆ ਕਿ ਮੈਜੋਰਟੀ ਕਿ ਵੀ ਅਸੀਂ ਕਿੱਥੇ ਪੰਗਾ ਲੈ ਲਿਆ। ਇੱਕ ਤਬਕਾ ਤਾਂ ਇੱਥੋਂ ਛੱਡ ਕੇ ਹੀ ਅਮਰੀਕਾ ਵੀ ਅਸੀਂ ਨਹੀਂ ਮਰਨਾ, ਉਹ ਤਾਂ ਕੈਨੇਡਾ ਚਲਿਆ ਗਿਆ ਤੇ ਉਹ ਕੈਨੇਡਾ ਵਾਲਿਆਂ ਦਾ ਵੀ ਇੱਕ ਤਬਕਾ ਭਗੌੜੇ ਨੇ ਜਿਹੜੇ 250 ਸਾਲ ਪਹਿਲਾਂ ਇੱਥੋਂ ਭੱਜੇ ਜਦੋਂ ਕਿ ਲੋਕ ਇੱਥੇ ਲੜਨ ਲਈ ਸੀ ਖਲੋਤੇ। ਲੇਕਿਨ ਉਦੋਂ ਹੀ ਮਿਸਟਰ ਪੇਨ ਜਿਹਨਾਂ ਦਾ ਲਿਖਿਆ ਇੱਕ ਛੋਟਾ ਜਿਹਾ ਕਿਤਾਬਚਾ ਕਾਮਨ ਸੈਂਸ ਅੱਜ ਵੀ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਕਿ ਬਈ ਜਿਹੜੇ ਕ੍ਰਾਈਸਿਸ ਦਾ ਟਾਈਮ ਹੁੰਦਾ ਉਦੋਂ ਹੀ ਉਹ ਕੌਮਾਂ ਦੀ ਪਰਖ ਹੁੰਦੀ ਹੈ। ਔਰ ਉਹਦੇ 'ਚ ਉਹਨੇ ਕਿਹਾ ਕਿ ਬਈ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ, sunshine patriots wither away, only those with conviction stand their ground। ਕਿ ਵੀ ਜਿਹੜੀ ਧੁੱਪ ਚੜੇ ਦੇ ਉੱਤੇ ਦੇਸ਼ ਭਗਤ ਬਣੇ ਹੁੰਦੇ ਨੇ ਉਹ ਭੱਜ ਭੁੱਜ ਜਾਂਦੇ ਨੇ, ਜਦੋਂ ਔਖਾ ਵੇਲਾ ਆਉਂਦਾ ਉਹ ਤੁਹਾਡੀ ਰੂਹ ਦੀ ਪਰਖ ਹੁੰਦੀ ਹੈ। ਔਰ ਜ਼ਾਹਰ ਹੈ ਕਿ ਅਲਟੀਮੇਟਲੀ ਉਸ ਨੇ ਲੋਕਾਂ ਨੂੰ ਹੌਸਲਾ ਵੀ ਦਿੱਤਾ, ਖੜੇ ਲੜੇ ਮਰੇ ਝੜੇ। ਲੇਕਿਨ ਅੱਜ ਅਸੀਂ ਉਸ ਖੂਬਸੂਰਤ ਮੁਲਕ 'ਚ ਬੈਠੇ ਹਾਂ ਜਿਹਨੂੰ ਦੁਨੀਆ ਦੀ ਇੱਕ ਹੋਪ ਦੇ ਤੌਰ ਤੇ, ਡ੍ਰੀਮਲੈਂਡ ਦੇ ਤੌਰ ਤੇ ਦੇਖਿਆ ਜਾਂਦਾ ਹੈ। ਸੋ ਇਹ ਹਮੇਸ਼ਾ ਹੀ ਜਦੋਂ ਵੀ ਕੋਈ ਸਿਚੁਏਸ਼ਨ ਬਣਦੀ ਹੈ ਉਸ ਦੇ ਬਿਰਤਾਂਤ, ਜਿਹਦੇ ਲਈ ਅੱਜ ਲਫ਼ਜ਼ ਨੈਰੇਟਿਵ ਇਸਤੇਮਾਲ ਹੁੰਦਾ ਹੈ, ਉਹ ਜਿਹੜਾ ਜਿੱਥੇ ਬੈਠਾ ਹੈ
ਉਹ ਆਪਣੀ ਉਸ ਨਜ਼ਰੀਏ ਦੇ ਨਾਲ ਜੇ ਉਸ ਨੂੰ ਦੇਖ ਰਿਹਾ ਹੁੰਦਾ, ਜਿਵੇਂ ਅਲਾਮਾ ਇਕਬਾਲ ਨੇ ਇਨਸਾਨੀ ਸੁਭਾਅ ਦੇ ਉੱਤੇ ਵੀ ਜਦੋਂ ਇਹ ਕਿਹਾ ਕਿ ਭਾਈ ਅਸੀਂ ਕਿਵੇਂ ਲੋਕਾਂ ਨੂੰ ਜੱਜ ਕਰਦੇ ਹਾਂ, ਤੇ ਉਹਨਾਂ ਦਾ ਇੱਕ ਬੜਾ ਪਪੂਲਰ ਸ਼ੇਅਰ ਹੈ ਕਿ ਵੀ नेक ने तो नेक जाना, बद ने बद जाना मुझे, हर किसी ने अपने ही रुतबे से पहचाना मुझे। कि ਜਿਹੜਾ ਨੇਕ ਹੈ ਉਹਨੇ ਜਦੋਂ ਮੇਰੇ ਵੱਲ ਦੇਖਿਆ ਤੇ ਮੇਰਾ ਜਿਹੜਾ ਇਮੇਜ ਹੈ ਉਹਨੂੰ ਨੇਕ ਲੱਗਾ, ਮੇਰੇ ਚ ਉਹਨੂੰ ਨੇਕ ਇਨਸਾਨ ਨਜ਼ਰ ਆਇਆ। ਤੇ ਜਿਹੜਾ ਖੁਦ ਹੀ ਬਦ ਹੈ, ਕਿਉਂਕਿ ਜਦੋਂ ਤੁਸੀਂ ਦੇਖਦੇ ਹੋ ਅਸਲ 'ਚ ਆਈਨਾ ਹੀ ਤੁਸੀਂ ਦੇਖ ਰਹੇ, ਆਈਨਾ ਸ਼ੀਸ਼ੇ ਨੂੰ ਕਹਿੰਦੇ ਨੇ, ਦਰਪਣ ਨੂੰ ਕਹਿੰਦੇ ਨੇ, ਆਰਸੀ ਨੂੰ ਕਹਿੰਦੇ ਨੇ, ਕਿ ਤੁਸੀਂ ਉਹਦੇ 'ਚ ਦੇਖ ਰਹੇ ਹੁੰਦੇ ਹੋ ਔਰ ਉਵੇਂ ਹੀ ਤੁਹਾਡਾ ਇਮੇਜ ਬਣ ਰਿਹਾ ਹੁੰਦਾ। ਔਰ ਹਰ ਸਟਰਗਲ ਦੇ ਵਿੱਚ ਜਦੋਂ ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ, ਬਹੁਤ ਛੋਟੀ ਪਰਸੈਂਟੇਜ ਹੁੰਦੀ ਹੈ ਜਿਹੜੀ ਜ਼ੋਖਮ ਉਠਾਉਂਦੀ ਹੈ, ਜ਼ੋਖਮ ਚੁੱਕਦੀ ਹੈ, ਰਿਸਕ ਲੈਂਦੀ ਹੈ, ਜਿਨ੍ਹਾਂ ਨੂੰ ਆਪਣੇ ਆਲੇ ਦੁਆਲੇ ਨਾਲੋਂ ਵੱਡਾ ਇਮੇਜ ਨਜ਼ਰ ਆਉਂਦਾ ਹੈ, ਉਹਨਾਂ ਦੀ ਪੇਨ ਨਜ਼ਰ ਆਉਂਦੀ ਹੈ। ਮੈਂ ਅਕਸਰ ਇਹ ਗੱਲ ਕਹਿੰਦਾ ਹੈ ਕਿ ਮੈਨੂੰ ਜਦੋਂ ਜਨਮ ਸਾਖੀਆਂ ਸਾਡਾ ਇੱਕ ਬੜਾ ਨਾਈਸ ਅਕਾਊਂਟ ਹੈ, ਹਾਲਾਂਕਿ ਉਹਦੇ 'ਚ ਇੱਕ ਹਿੱਸਾ ਜਿਹੜਾ ਉਸ ਦੇ ਉੱਤੇ ਹਮੇਸ਼ਾ ਸਵਾਲੀਆ ਨਿਸ਼ਾਨ ਲੱਗਦਾ। ਸੋ ਉਹਦੇ 'ਚ ਤੁਹਾਨੂੰ ਬਹੁਤ ਵਾਰ ਜਦੋਂ ਗੁਰੂ ਨਾਨਕ ਸਾਹਿਬ ਵਾਪਸ ਮੁੜਦੇ ਨੇ ਪਹਿਲੀ ਉਦਾਸੀ ਤੋਂ, ਲੰਬਾ ਸਫ਼ਰ ਕਰਕੇ 13 ਸਾਲ 14 ਸਾਲ ਦੀ ਉਦਾਸੀ, ਨਨਕਾਣੇ ਤਲਵੰਡੀ ਦੇ ਬਾਹਰ ਬੈਠੇ ਨੇ ਜੀ, ਭਾਈ ਮਰਦਾਨਾ ਆਉਂਦੇ ਨੇ ਅੰਦਰ, ਮਾਤਾ ਨੂੰ ਪਤਾ ਲੱਗਦਾ ਤ੍ਰਿਪਤਾ ਨੂੰ ਵੀ ਬਾਬਾ ਨਾਨਕ ਆਏ ਨੇ, ਔਰ ਉਹ ਭੱਜ ਕੇ ਜਾਂਦੀ ਹੈ, ਔਰ ਗੁਰੂ ਨਾਨਕ ਦੇਖਦੇ ਨੇ ਕਿ ਮਾਈ ਆ ਰਹੀ ਹੈ, ਉਹ ਖੜੇ ਹੋ ਜਾਂਦੇ ਨੇ ਔਰ ਉਹਨਾਂ ਨੂੰ ਗਲਵਕੜੀ 'ਚ ਲੈ ਕੇ, ਜਿਵੇਂ ਜਨਮ ਸਾਖੀ ਅਕਾਊਂਟ ਹੈ ਕਿ ਉਹਨਾਂ ਦੇ ਅੱਖਾਂ 'ਚੋਂ ਅਥਰੂਆਂ ਦਾ ਦਰਿਆ ਵਗਦਾ ਗੁਰੂ ਨਾਨਕ ਸਾਹਿਬ ਦੇ, ਉਹ ਆਪਣੀ ਮਾਂ ਦੇ ਪੈਰ ਉਹਨਾਂ ਅਥਰੂਆਂ ਨਾਲ ਧੋ ਦਿੰਦੇ ਨੇ ਤੇ ਕਹਿੰਦੇ ਨੇ ਕਿ ਮਾਂ ਤੇਰੀ ਪੀੜ, ਤੇਰਾ ਦਰਦ ਵੀ ਮੈਨੂੰ ਸਮਝ ਆਉਂਦਾ ਹੈ, ਪਰ ਦੁਨੀਆ ਦੀ ਵੱਡੀ ਪੀੜ ਮੈਨੂੰ ਘਰ ਨਹੀਂ ਬਹਿਣ ਦਿੰਦੀ, ਔਰ ਮੈਂ ਇਹ ਨਹੀਂ ਹੈ ਵੀ ਮੈਂ ਤੁਹਾਡੀ ਪੀੜ ਨਹੀਂ। ਹੁਣ ਇਹ ਅਸੀਂ ਰੂਹਾਨੀਅਤ ਦੀ ਦੁਨੀਆ 'ਚ ਦੇਖਦੇ ਹਾਂ, ਜੇ ਬਾਬਾ ਜਿਹੜਾ ਉਹ ਚੜਿਆ ਸੋਧਣ ਧਰਤ ਲੁਕਾਈ, ਜੇ ਤੁਸੀਂ ਜਾਣੇ ਤੇ ਇਮੀਡੀਏਟ ਸਫਰਰ ਤਾਂ ਤੁਸੀਂ ਹੁੰਦੇ ਹੋ। ਹੁਣ ਜੇ ਮਾਪਿਓ ਨੇ ਜਾਂ ਪਤਨੀ ਹੈ, ਵਾਈਫ ਹੈ ਜਾਂ ਬੱਚੇ ਨੇ, ਉਹਨਾਂ ਦੇ ਲਈ ਤਾਂ ਉਹ ਇੱਕ ਉਹੀ ਨੈਰੇਟਿਵ ਹੋਏਗਾ ਵੀ ਸਾਡੇ ਪਿਓ ਨੇ ਕੀ ਕੀਤਾ, ਜਿਵੇਂ ਵੀ ਜਿਹੜਾ ਵੀ ਇਸ ਰਸਤੇ ਤੇ ਤੁਰਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ, ਜਦੋਂ ਅਸੀਂ ਯੋਧਿਆਂ ਦੀ ਗੱਲ ਕਰਦੇ ਹਾਂ, ਖਾਲਸਾ ਪੰਥ ਦੇ ਇਤਿਹਾਸ ਦੇ ਯੋਧਿਆਂ ਦੀ ਗੱਲ ਕਰਦੇ ਹਾਂ, 18ਵੀਂ ਸਦੀ 19ਵੀਂ ਸਦੀ, ਜਿਹੜੇ ਫਾਂਸੀ ਦੇ ਰਸਤਿਆਂ ਤੇ ਝੂਲੇ, ਜਿਨ੍ਹਾਂ ਨੇ ਕਿਵੇਂ ਜਾ ਕੇ ਜਿਹੜਾ ਉਹ ਕੌਮੀ ਗੈਰਤ ਔਰ ਅਣਖ ਦੇ ਲਈ 21 ਸਾਲ ਊਧਮ ਸਿੰਘ ਡੀਕਦਾ ਰਿਹਾ, ਕਿਸ ਅੰਦਾਜ਼। ਔਰ ਪਿਛਲੇ ਜੇ ਅਸੀਂ 4 ਦਹਾਕਿਆਂ ਦੇ ਆਪਣੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਗਲੋਰੀਅਸ ਇਤਿਹਾਸ ਰਚਿਆ। ਔਰ ਜ਼ਾਲਮ ਬਹੁਤ ਵਾਰ ਜ਼ੁਲਮ ਦੇ ਨਾਲ ਜ਼ੁਲਮ ਕਰਕੇ ਸਮਝਦਾ ਹੈ ਕਿ ਉਸ ਨੇ ਆਵਾਜ਼ ਨੂੰ ਬੰਦ ਕਰ ਦਿੱਤਾ ਹੈ, ਪਰ ਉਸੇ ਚੋਂ ਹੀ ਵੱਡੇ ਵੱਡੇ ਜ਼ੁਲਮੀ ਸਰਕਾਰਾਂ ਦੇ ਵੱਡੇ ਵੱਡੇ ਜ਼ੁਲਮੀ ਉਹਨਾਂ ਦੇ ਏਜੰਡੇ ਜਿਹੜੇ ਨੇ, ਕਈ ਵਾਰ ਇੱਕ ਅੱਧੀ ਰੂਹ ਖਲੋਂਦੀ ਹੈ, ਉਹ ਉਸ ਦੇ ਵਿੱਚ ਐਸਾ ਜਿਹੜਾ ਉਹ ਕਟਾਰ ਮਾਰਦੀ ਹੈ ਕਿ ਵੀ ਸਾਰੇ ਧਾਗੇ ਜਿਹੜੇ ਨੇ ਕੱਟ ਕੇ ਉਹ ਜਿਹੜੇ ਨੇ ਉਹ ਕਿਤੇ ਦੇ ਕਿਤੇ ਜਾਂਦੇ ਨੇ। ਹੁਣ ਕਿਉਂਕਿ ਅਸੀਂ ਕਰੰਟ ਅੱਜ ਦੇ ਟੌਪਿਕ ਦੀ ਗੱਲ ਕਰ ਰਹੇ ਹਾਂ, ਔਰ ਬਹੁਤ ਸਾਰੇ ਬੜੇ ਕੀਨ ਹੋਣਗੇ ਸਾਡੇ ਵੀਅਰ ਬੈਠੇ ਕਿ ਅਸੀਂ ਕਿਵੇਂ, ਕਿਉਂਕਿ ਜਦੋਂ ਅੱਜ 5-5.5 ਮਿੰਟ ਦੀ ਜਿਹੜੀ ਵੀਡੀਓ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਆਈ ਨੈਟ ਦੇ ਉੱਤੇ, ਹਾਲਾਂਕਿ ਬਹੁਤ ਸਾਰੇ ਚੈਨਲਸ ਦੇ ਉੱਤੇ 2.5 ਮਿੰਟ ਦੀ ਦਿਖਾਈ ਗਈ ਹੈ, ਜਾਂ ਉਸ ਦੇ ਉੱਤੇ ਹੀ ਜ਼ਿਕਰ ਹੁੰਦਾ ਹੈ, ਚਰਚਾ ਹੁੰਦਾ ਹੈ, ਅਸੀਂ ਜਿਹੜਾ ਉਸ ਨੂੰ ਫੁੱਲੀ ਉਸ ਮੈਸੇਜ ਨੂੰ ਵੀ ਐਨਾਲਾਈਜ਼ ਕਰਾਂਗੇ, ਜਿਹੜਾ ਖਾਸ ਤੌਰ ਤੇ ਉਹਨਾਂ ਨੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਨੂੰ ਐਡਰੈਸ ਕੀਤਾ। ਪਰ ਪਹਿਲਾਂ ਅਸੀਂ ਇਸ ਸਿਨੇਰੀਓ ਨੂੰ, ਜਿਸ ਦੇ ਵਿੱਚ ਜਿੰਨੇ ਕਿ ਇਨਪੁਟ ਸਾਡੇ ਵਿਊਅਰਸ ਨੇ ਵੀ ਦਿੱਤੀ, ਆਮ ਚਰਚਾ 'ਚ ਵੀ ਹੈ, ਅੱਡ ਜਿਹੜੇ ਐਕਸਪਰਟ ਪਿਛਲੇ 10 ਦਿਨ ਤੋਂ, ਕਿਉਂਕਿ 18 ਮਾਰਚ ਨੂੰ ਤੁਸੀਂ ਠੀਕ ਕਿਹਾ ਕਿ ਇਹ ਨੌਟੰਕੀ ਚੱਕਰ, ਜ਼ੁਲਮੀ ਸਰਕਾਰ ਦਾ ਨੌਟੰਕੀ ਚੱਕਰ, ਕਿਉਂਕਿ ਜ਼ੁਲਮੀ ਤਾਂ ਹੈ ਹੀ ਹੈ, ਜ਼ੁਲਮ ਕਰਨ ਵਾਲੀ ਹੈ। ਹੁਣ ਨੌਟੰਕੀ ਦੇ ਵਿੱਚ ਕਿਵੇਂ ਇੱਕ ਤੋਂ ਬਾਅਦ ਇੱਕ ਸੀਨ ਬਦਲਦਾ ਹੈ, ਪਰਦਾ ਤੋਂ ਬਾਹਰ ਕੀ ਹੋ ਰਿਹਾ ਹੁੰਦਾ, ਨੌਟੰਕੀ ਕਹਿੰਦਾ ਹੀ ਉਹਨੂੰ ਨੇ ਕਿ ਭਾਈ ਉਹੀ ਜਿਹੜਾ ਹੈ ਉਹ ਪਹਿਲਾਂ ਇੱਕ ਉਹੀ ਕਲਾਕਾਰ ਹੁੰਦਾ ਹੈ, ਉਹ ਇੱਕ ਸੀਨ 'ਚ ਕੁਝ ਬਣ ਕੇ ਆਉਂਦਾ, 2 ਸੀਨ ਬਾਅਦ ਫਿਰ ਕੋਈ ਹੋਰ ਬਣ ਕੇ ਆਉਂਦਾ, ਉਹ ਨੌਟੰਕੀ ਕਰ ਰਿਹਾ ਹੁੰਦਾ, ਉਹੀ ਕਹਾਣੀ ਹੁੰਦੀ ਹੈ। ਹੁਣ ਤੁਸੀਂ ਇਸ 10 ਦਿਨਾਂ ਦੇ ਵਿੱਚ ਭਾਰਤੀ ਸਿਸਟਮ ਦੀ ਨੌਟੰਕੀ ਦੇਖੋ, ਉਹਦੇ 'ਚ ਪੋਲੀਟੀਕਲ ਲੋਕਾਂ ਦੀ ਜਾਂ ਜਿਹੜੇ ਮੈਟਰ ਕਰਦੇ ਨੇ ਉਹਨਾਂ ਦੀ ਬਿਆਨਬਾਜ਼ੀ ਦੇਖੋ, ਅਦਾਲਤੀ ਸਿਸਟਮ ਦਾ ਦੇਖੋ,
ਪੁਲਿਸ ਦੀ ਔਰ ਸੈਂਟਰਲ ਏਜੰਸੀਆਂ ਦੀ ਜਿਹੜੀ ਹੈ ਕਾਰਗੁਜ਼ਾਰੀ ਦੇਖੋ, ਔਰ ਖ਼ਾਸ ਤੌਰ ਤੇ ਮੇਨ ਸਟ੍ਰੀਮ ਮੀਡੀਆ ਔਰ ਸੋਸ਼ਲ ਮੀਡੀਆ ਜਿਸ ਦਾ ਨੈਰੇਟਿਵ ਜ਼ਾਹਰ ਹੈ ਨਾਗਪੁਰ 'ਚ RSS ਦੇ ਹੈੱਡਕੁਆਟਰ 'ਚ ਸਿਰਜਿਆ ਗਿਆ ਔਰ ਪ੍ਰਚਾਰਿਆ ਗਿਆ। ਫਿਰ ਸਿੱਖ ਕੌਮ ਵਿਚਲਿਆਂ ਦੇ ਨੈਰੇਟਿਵ ਦੇਖੋ, ਅੱਛਾ, ਪੰਥ ਪ੍ਰਸਤ ਸਿੱਖਾਂ ਦੇ ਅੰਦਰਲੀ ਪੀੜ ਨੂੰ ਦੇਖੋ, ਵਿਦਿਨ ਬੈਠੇ ਜਿਹੜੇ ਖੱਬੇ ਪੱਖੀ ਹੋਣ, ਅਦਰਵਾਈਜ਼ ਕੱਚੇ ਪਿੱਲੇ ਹੋਣ, ਉਹਨਾਂ ਦੇ ਪਾਰਟ ਨੂੰ ਦੇਖੋ। ਉਹ ਜਿਹੜੇ ਕੰਸਪੀਰੇਸੀ ਥਿਊਰੀ 'ਚ ਯਕੀਨ ਰੱਖਦੇ ਨੇ, ਜਿਹੜੇ ਪਹਿਲੇ ਦਿਨ ਤੋਂ ਅੰਮ੍ਰਿਤਪਾਲ ਸਿੰਘ ਦੁਬਈ ਤੋਂ ਉਹਨਾਂ ਨੂੰ ਜਿਹੜਾ ਉਹ ਤਿਆਰ ਕਰਕੇ ਲਿਆਂਦਾ ਨਜ਼ਰ ਆਇਆ ਔਰ ਉਹਨਾਂ ਨੇ ਹਰ ਗੱਲ ਦੇ ਉੱਤੇ ਸਵਾਲ ਚੁੱਕਿਆ, ਹਰ ਗੱਲ ਤੇ ਉਂਗਲ ਚੁੱਕੀ, ਉਹਨਾਂ ਦਾ ਨੈਰੇਟਿਵ ਦੇਖੋ। ਪਰ ਤੁਸੀਂ ਇਸ ਗੱਭਰੂ 30 ਸਾਲ 29-30 ਸਾਲ ਦੇ ਗੱਭਰੂ ਦਾ ਜਿਹੜਾ ਲਗਭਗ 10-11 ਮਹੀਨੇ ਪਹਿਲਾਂ ਸੀਨ ਦੇ ਉੱਤੇ ਆਂਦਾ ਹੈ, ਉਸ ਨੇ ਇਸ ਪੀਰੀਅਡ ਦੇ ਵਿੱਚ ਕਿਸ ਕਦਰ ਥਾਂ ਸਿੱਖ ਜਗਤ ਦੇ ਵਿੱਚ ਬਣਾਈ, ਕਿਵੇਂ ਆਮ ਸਿੱਖ ਦਾ ਜਿਹੜਾ ਗੁਰੂ ਤੇ ਭਰੋਸਾ ਕਰਦਾ ਹੈ, ਜਿਹੜਾ ਪੰਥ ਦਾ ਹਿੱਸਾ ਹੋਣ ਦੇ ਨਾਤੇ 2 ਵੇਲੇ ਦੀ ਅਰਦਾਸ ਦੇ ਵਿੱਚ ਖਾਲਸਾ ਜੀ ਕੇ ਬੋਲ ਬਾਲੇ ਮੰਗਦਾ ਹੈ, ਉਹਨਾਂ ਨੂੰ ਅੰਮ੍ਰਿਤਪਾਲ ਸਿੰਘ ਚੋਂ ਗੁਰੂ ਕਾ ਲਾਡਲਾ, ਗੁਰੂ ਕਾ ਪਿਆਰਾ ਸਿੰਘ ਨਜ਼ਰ ਆਉਂਦਾ ਸੀ, ਜਿਹਨੇ ਆ ਕੇ ਪੰਜਾਬ ਦੇ ਵਿੱਚ ਉਹ ਸਾਜ਼ ਜਿਹੜਾ ਖਾਲਸਾ ਰੂਪੀ ਸਾਜ਼ 10 ਗੁਰੂ ਸਾਹਿਬਾਨ ਨੇ 1469 ਤੋਂ 1699 ਤੱਕ 230 ਸਾਲ ਦੀ ਕਮਾਈ ਦੇ ਨਾਲ ਜਿਸ ਨੂੰ ਸੁਰ ਕੀਤਾ, ਟਿਊਨ ਕੀਤਾ, ਬਿਲਕੁਲ ਭਾਈ ਅੰਮ੍ਰਿਤਪਾਲ ਸਿੰਘ ਨੇ ਠੀਕ ਜਿਹੜਾ ਹੈ ਉਸ ਸੁਰ ਦੇ ਉੱਤੇ ਉਂਗਲ ਰੱਖੀ ਔਰ ਇਸ ਸਾਜ਼ ਨੇ ਕਿਵੇਂ ਗੁੰਜਾਰਾਂ ਪਾਈਆਂ। ਉਹ ਬੇਸ਼ੱਕ ਡਰੱਗਸ ਤੋਂ ਛੁਟਕਾਰੇ ਦੀ ਲਾਈਨ ਸੀ, ਅੰਮ੍ਰਿਤ ਛਕਾਣ ਦੀ ਮੁਹਿੰਮ ਸੀ, ਔਰ ਅਬਵ ਆਲ ਖਾਲਸੇ ਦਾ ਪਾਤਸ਼ਾਹੀ ਦਾਵਾ ਸੀ, ਖਾਲਿਸਤਾਨ ਦੀ ਗੱਲ ਸੀ, ਬਿਨਾਂ ਕਿਸੇ ਲੱਗ ਲਬੇੜ, ਕਿਸੇ ਇਫ ਐਂਡ ਬਟ ਦੇ। ਜਿਵੇਂ ਅੰਮ੍ਰਿਤਪਾਲ ਸਿੰਘ ਨੇ ਖਾਲਿਸਤਾਨ ਦੇ ਇਸ਼ੂ ਨੂੰ ਜਿਹੜਾ ਉਹ ਨਰੇਟ ਕੀਤਾ, ਆਰਟੀਕੂਲੇਟ ਕੀਤਾ, ਕੱਲਾ ਆਪਣੇ ਨਹੀਂ ਬਾਕੀ ਉਸ ਖਿੱਤੇ ਦੀ ਸਿਆਸਤ ਨੂੰ ਸਮਝਦਿਆਂ ਵੀ। ਐਵੇਂ ਨਹੀਂ ਜੇ ਅੰਮ੍ਰਿਤਪਾਲ ਸਿੰਘ 18 ਮਾਰਚ ਨੂੰ ਉੱਥੋਂ ਗਾਇਬ ਕਰ ਦਿੱਤੇ ਜਾਂਦੇ ਨੇ, ਜੋ ਪਹਿਲਾ ਵਰਜਨ ਸੀ, ਤੇ ਤਮਿਲਨਾਡੂ ਤੋਂ ਉਹਨਾਂ ਦਰਾਵੜ ਮੂਲ ਦੇ ਵਕੀਲਾਂ ਦਾ ਇੱਕ ਜਿਹੜਾ ਡੈਲੀਗੇਸ਼ਨ ਉਹ ਆਲ ਦਾ ਵੇ ਉਹਨਾਂ ਦੇ ਪਿੰਡ ਜਿਹੜਾ ਉਹ ਜੱਲੂ ਖੇੜਾ ਪਹੁੰਚ ਕੇ ਉਹਨਾਂ ਦੇ ਪਿਤਾ ਜੀ ਨੂੰ ਮਿਲਦਾ, ਔਰ ਇਹ ਹਿੰਦੂਤਵੀ ਮੀਡੀਆ ਨੂੰ ਦੁਰਕਾਰਦੇ ਹੋ ਕਹਿੰਦੇ ਨੇ ਵੀ ਅਸੀਂ ਜਾ ਕੇ ਆਪਣੇ ਲੋਕਾਂ ਨੂੰ ਕਹਾਣੀ ਦੱਸਾਂਗੇ, ਮਨੂਵਾਦੀ ਮੀਡੀਆ ਨੂੰ ਅਸੀਂ ਨਹੀਂ ਦੱਸਣਾ। ਹੁਣ ਐਸਾ ਕੀ ਰੀਜ਼ਨ ਸੀ ਕਿ ਭਾਈ 2000 ਮੀਲ ਦੂਰ ਉਹ ਸਮੁੰਦਰ ਦੇ ਨਾਲ ਲੱਗਦੇ ਉਹ ਉਹਨਾਂ ਦੇ ਵਿੱਚ ਇਸ ਨੌਜਵਾਨ ਦੇ ਲਈ ਇੰਨੀ ਮੁਹੱਬਤ ਜਾਗੀ। ਔਰ ਮੈਂ ਤਾਂ ਉਦੋਂ ਹੀ ਅੰਦਾਜ਼ਾ ਲਾਇਆ ਸੀ ਜਦੋਂ BBC ਦੇ ਇੱਕ ਇੰਟਰਵਿਊ ਦੇ ਵਿੱਚ, ਜਿਹਦੇ 'ਚ ਕਿ ਉਹ ਉਹਨਾਂ ਨੂੰ ਇੰਟਰਵਿਊਅਰ ਪੁੱਛ ਰਿਹਾ ਕਿ ਜੀ ਤੁਹਾਡਾ ਇਹ ਖਾਲਿਸਤਾਨ ਦਾ ਕੰਮ, ਉਹਨੇ ਕਿਹਾ ਜੀ ਤਾਂ ਹੈ ਹੀ ਨਹੀਂ, ਇਹ ਤਾਂ ਨੇਸ਼ਨ ਵੀ ਨਹੀਂ ਸੀ ਕਦੇ। ਸਿੱਖ ਖਾਲਿਸਤਾਨ ਮੰਗਦੇ ਨੇ, ਕਸ਼ਮੀਰੀ ਨੇ, ਨਾਗੇ ਨੇ, ਦਰਾਵੜ ਜਿਹੜੇ ਨੇ ਆਪਣਾ ਮੁਲਕ, ਉਹਨਾਂ ਦੀ ਆਪਣਾ ਕਲਚਰ, ਆਪਣੀ ਤਹਿਜ਼ੀਬ, ਆਪਣੀ ਖੁਰਾਕ ਹੈ, ਉਹਨਾਂ ਨੂੰ ਦਰਾਵੜ ਲੋਕਾਂ ਨੂੰ ਹੱਕ ਹੈ ਆਪਣੇ ਨੇਸ਼ਨ ਦਾ, ਅਸੀਂ ਕਿਹੜਾ UN ਦੇ ਬਾਹਰ। ਹੁਣ ਉਹ ਜਦੋਂ ਇੰਟਰਵਿਊ ਵੀ ਆਇਆ, ਹਾਲਾਂ ਉਹਦੇ 'ਚ ਸਿਰਫ 2 ਸਵਾਲ ਹੀ ਸੀ ਜਿਹੜੇ ਦਰਾਵੜ, ਬਾਕੀ ਤਾਂ ਓਵਰਆਲ ਇੰਟਰਵਿਊ ਪੰਜਾਬ ਫੋਕਸ ਸੀ। ਉਹਦੇ ਥੱਲੇ ਜੇ 1000 ਕਮੈਂਟ ਸੀ ਤਾਂ 800 ਜਿਹੜਾ ਉਹ ਤਾਮਿਲਾਂ ਦਾ ਸੀ, ਉਹਨਾਂ ਨੇ ਔਰ ਤਾਰੀਫ ਕੀਤੀ ਹੋਈ ਸੀ। ਸੋ ਇਹ ਜਿਹੜੀ ਆਰਟੀਕੂਲੇਸ਼ਨ ਸੀ ਔਰ ਜਿਹਦੇ 'ਚ ਓਪਨ ਚੈਲੰਜ ਵੀ ਸੀ ਮੀਡੀਆ ਨੂੰ ਕਿ ਆ ਜਾਓ ਭਾਈ ਗੱਲਬਾਤ ਕਰੋ, ਉਹਨੇ ਬਿਲਕੁਲ ਹੈਜ਼ੀਟੇਟ ਨਹੀਂ ਕੀਤਾ। ਜਿਹੜੇ ਬਿਲਕੁਲ ਨਫ਼ਰਤ ਨਾਲ ਭਰੇ ਹੋਏ ਬਦਬੂਦਾਰ ਹਿੰਦੂਤਵੀ ਨੇ ਉਹਨਾਂ ਨੂੰ ਵੀ ਉਹਨੇ ਇੰਟਰਵਿਊ ਦਿੱਤੇ। ਹੁਣ ਇਹ ਜਿਹੜਾ ਔਰ ਇਸ ਸਾਰੇ 'ਚੋਂ ਹੁੰਦਾ ਕੀ ਹੈ, ਸਭ ਤੋਂ ਪਹਿਲਾਂ ਤਾਂ ਜਿਹੜਾ ਇਨਸਿਕਿਉਰਿਟੀ ਦਾ ਪਾਰਟ ਆਉਂਦਾ ਉਹ ਹੁੰਦਾ ਜਿਨ੍ਹਾਂ ਦਾ ਹਲਵਾ ਮਾਂਡਾ ਚੱਲ ਰਿਹਾ ਹੁੰਦਾ, ਜਿਹੜਾ ਸਿੱਖੀ ਦੇ ਨਾਂ ਥੱਲੇ ਪਹਿਲੀ ਪਾਰਟੀ ਅਕਾਲੀ ਦਲ, ਜਿਹਦੇ ਕੰਟਰੋਲ 'ਚ ਸ਼੍ਰੋਮਣੀ ਕਮੇਟੀ, ਜਿਹਦੇ ਕੰਟਰੋਲ 'ਚ ਜਿਹੜੇ ਧਾਰਮਿਕ ਸਾਡੇ ਰਿਸੋਰਸਿਸ, ਫਿਰ ਜਿਹੜੇ ਆਮ ਆਦਮੀ ਪਾਰਟੀ ਹੋਏ, ਕਾਂਗਰਸ ਹੋਏ, BJP, ਤਾਂ ਹਿੰਦੂਤਵਾ ਨੂੰ ਤਾਂ ਖਤਰਾ ਲੱਗਣਾ ਹੀ ਲੱਗਣਾ ਸੀ ਕਿ ਭਾਈ ਇਹ ਕਿੱਥੋਂ, ਅਸੀਂ ਤਾਂ ਹਿੰਦੂ ਰਾਸ਼ਟਰ ਦਾ ਕਰ ਰਹੇ, ਇਹਨਾਂ ਨੇ ਪਹਿਲਾਂ ਹੀ ਸਾਡਾ ਰੱਥ ਰੋਕਿਆ ਹੋਇਆ ਤੇ ਹੁਣ ਇੱਕ ਜਿਹੜਾ ਨੌਜਵਾਨ ਆ ਕੇ ਵੰਗਾਰ ਰਿਹਾ ਔਰ ਲੋਕ ਉਹਨੂੰ ਪਿਆਰ ਕਰ ਰਹੇ ਨੇ। ਜਿਵੇਂ ਜਿਸ ਕਦਰ ਜਿੱਥੇ ਵੀ ਉਹ ਖਾਲਸਾ ਵਹੀਰ ਲੈ ਕੇ ਗਏ, ਇੱਕ ਉਹ ਦੇਖਣ ਵਾਲਾ ਹੀ ਸੀ ਜਿਸ ਕਿਸਮ ਦਾ ਉਹ ਪਿਆਰ ਦਾ ਸੀ ਸੋਮ। ਹੁਣ ਇਸ ਸਭ ਨੂੰ ਜਦੋਂ ਤੁਸੀਂ ਦੇਖਦੇ ਹੋ ਕਿ ਭਾਈ ਤੁਹਾਡੀ ਪੋਪੂਲੈਰਿਟੀ, ਤੁਹਾਡਾ ਏਜੰਡਾ ਔਰ ਬਹੁਤ ਸਾਰੇ, ਦੇਖੋ ਇਹ ਇੱਕ ਕੁਦਰਤੀ ਵਤੀਰਾ। ਹਾਲਾਂ ਰਿਪੀਟਡਲੀ ਅੰਮ੍ਰਿਤਪਾਲ ਸਿੰਘ ਨੇ ਵੀ ਕਿਹਾ, ਅਸੀਂ ਵੀ ਸਮਝਦੇ ਹਾਂ ਵੀ ਹਰ ਸ਼ਖਸੀਅਤ
ਜਿਹੜੀ ਆ ਉਹਦੀ ਇੱਕ ਡਿਫਰੈਂਟ ਅੰਦਾਜ਼ ਹੁੰਦਾ। ਮੈਨੂੰ ਯਾਦ ਹੈ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਅਜੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪੰਥ ਚੋਂ ਨਹੀਂ ਸੀ ਛੇਕਿਆ ਗਿਆ ਹੋਇਆ ਤੇ ਉਹਨਾਂ ਦੇ ਕੀਰਤਨ ਦਾ ਸਟਾਈਲ ਪਪੂਲਰ ਸੀ ਬੜਾ, ਔਰ ਅਸੀਂ ਲੈਂਕਸ਼ਮ ਗੁਰਦੁਆਰਾ ਐਲੇ ਗਏ ਤਾਂ ਇੱਕ ਬੜਾ ਅੱਛਾ ਕੀਰਤਨੀ ਜਥਾ ਬੈਠਾ ਹੈ ਔਰ ਉਹ ਬਾਹਰੋਂ ਲੱਗੇ ਕਿ ਬਈ ਪ੍ਰੋਫੈਸਰ ਦਰਸ਼ਨ ਸਿੰਘ ਕੀਰਤਨ ਕਰ ਰਿਹਾ। ਅੰਦਰ ਗਏ ਤੇ ਉਹ ਜਥਾ, ਹਾਲਾਂ ਉਹਨਾਂ ਨੂੰ ਮੈਂ ਸੁਣਿਆ ਹੋਇਆ ਸੀ ਪਹਿਲਾਂ, ਚੰਗਾ ਭਲੀ ਆਵਾਜ਼ ਜਾਂ ਦੂਜੀ, ਉਹ ਬਿਲਕੁਲ ਇਮੀਟੇਟ ਕਰ ਰਿਹਾ। ਮੈਂ ਜਦੋਂ ਭੋਗ ਤੋਂ ਬਾਅਦ ਮਿਲੇ ਮੈਂ ਕਿਹਾ ਭਾਈ ਸਾਹਿਬ ਤੁਸੀਂ ਜੋ ਹੋ ਉਹੀ ਹੋ, ਉਹੀ ਰਹੋ ਤੁਸੀਂ, ਇਹ ਇਮੀਟੇਸ਼ਨ ਨਹੀਂ ਹੈ, ਤੁਹਾਡੀ ਖੂਬਸੂਰਤੀ ਤੁਹਾਡੇ ਆਪਣੇ ਚੋਂ ਨਿਕਲਦੀ ਹੈ। ਇਹ ਤੁਸੀਂ ਸਮਝਦੇ ਹੋ ਵੀ ਕੋਈ ਆਵਾਜ਼ ਨੂੰ ਤੁਸੀਂ ਜਿਹੜਾ ਉਹ ਕਰਕੇ, ਔਰ ਪਤਾ ਨਹੀਂ ਉਹਨਾਂ ਨੂੰ ਕਿੰਨੀ ਕੁ ਗੱਲ ਚੰਗੀ ਲੱਗੀ, ਚੰਗੀ ਤਾਂ ਨਹੀਂ ਲੱਗੀ ਹੋਣੀ, ਹਾਲਾਂ ਬਹੁਤ ਸਾਰਿਆਂ ਦਾ ਜਿਹੜੇ ਹੀਰੋ ਵਰਸ਼ਿਪ ਚ ਹੁੰਦੇ ਨੇ ਉਹਨਾਂ ਨੂੰ ਉਵੇਂ ਹੀ ਲੱਗਦਾ। ਸੋ ਮੈਂ ਸਮਝਦਾ ਵੀ ਇਹ ਤਾਂ ਪਹਿਲੀ ਗੱਲ ਗਲਤ ਸੀ ਕਿ ਜੇ ਤੁਸੀਂ ਕੰਪੇਅਰ ਕਰੋ ਜੀ ਸੰਤ ਭਿੰਡਰਾਂ ਵਾਲੇ ਆ ਗਏ ਜਾਂ ਭਿੰਡਰਾਣਿਆਂ ਦਾ ਸਟਾਈਲ, ਔਰ ਦੂਸਰਿਆਂ ਨੇ ਜਿਹੜੇ ਨੈਗੇਟ ਉਹਨਾਂ ਨੇ ਕਿਹਾ ਜੀ ਹੀ ਹੈਜ਼ been trained, he has adopted the ਭਿੰਡਰਾਂਵਾਲੇ style, he is doing this, he is doing that, ਇਹ fake ਭਿੰਡਰਾਂਵਾਲਾ ਤਾਂ fake ਫਲਾਣਾ। ਉਹ ਫਿਰ ਜਿਹੜੇ ਵਿਦਨ ਵੀ ਬੈਠੇ ਹੋਏ ਸੀ ਜਿਨ੍ਹਾਂ ਨੂੰ ਲੱਗਾ ਕਿ ਵੀ ਸਾਨੂੰ ਲੋਕ ਪੁੱਛਦੇ ਨੇ ਕਿ ਵੀ ਸੰਤਾਂ ਦੇ ਨਾਂ ਤੇ ਤੁਸੀਂ ਤਾਂ ਰੋਟੀਆਂ ਸੇਕੀਆਂ ਨੇ, ਪਰ ਇਹ ਤਾਂ ਬਾਹਰੋਂ ਆ ਕੇ ਜਿਹੜਾ ਸਿੱਖੀ ਸਰੂਪ ਚ ਵੀ ਨਹੀਂ ਸੀ ਉਹਨੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਉਹ ਜਿਹੜੀ ਗੱਲ ਸੰਤ ਭਿੰਡਰਾਂਵਾਲੇ ਵੀ ਦੁਹਰਾਉਂਦੇ ਹੁੰਦੇ ਸੀ ਕਿ ਭਾਈ ਮੈਂ ਕੱਲਾ ਪੰਛੀ ਹਾਂ ਤੇ ਪਿੱਛੇ ਬਹੁਤ ਨੇ ਪਏ ਹੋਏ। ਸੋ ਇਸ ਪੀਰੀਅਡ 'ਚ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇੱਕ ਸਾਈਜ਼ੇਬਲ ਜਿਹੜਾ ਬਲੌਕ ਆਪਣੇ ਐਡਮਾਇਰਰਸ ਦਾ, ਖਾਸ ਤੌਰ ਤੇ ਯੰਗਸਟਰਸ ਚੋਂ, ਮੈਨੂੰ ਇਹ ਕਹਿਣ 'ਚ ਕੋਈ ਹਰਜ਼ ਨਹੀਂ ਹੈ ਕਿ ਸਾਡੀ ਜਨਰੇਸ਼ਨ ਜਿਹੜੇ ਸਾਡੇ ਉੱਥੇ ਵੀ ਬੈਠੇ ਹੋਏ ਨੇ, ਜਿਹੜੇ ਜਿਨ੍ਹਾਂ ਦੀ ਵੱਡੀ ਕੁਰਬਾਨੀ ਹੈ, ਜਿਹੜੇ ਆਈਕੋਨਿਕ ਫਿਗਰਸ ਰਹੇ ਨੇ ਆਪਣੇ ਪੀਰੀਅਡ ਦੇ, ਬਿਲਕੁਲ ਉਹ ਵੀ ਯੂਥ ਨਾਲ ਕਨੈਕਟ ਨਹੀਂ ਕਰ ਸਕੇ ਅਸੀਂ, ਕਿਉਂਕਿ ਸਾਡੀ ਇੱਕ ਆਪਣਾ ਸਟਾਈਲ, ਆਪਣੀ ਜਨਰੇਸ਼ਨ, ਆਪਣਾ ਦੂਜਾ, ਉਹ ਉਹਨਾਂ ਵਰਗਾ ਉਸ ਕਿਸਮ ਦਾ ਹੀ ਉਸ ਦਾ ਜਿਹੜਾ ਲਾਈਫ ਸਟਾਈਲ ਚੋਂ ਨਿਕਲ ਕੇ ਜੋ ਮੌਜੂਦਾ, ਇਹੀ ਰੀਜ਼ਨ ਦੀਪ ਸਿੱਧੂ ਦਾ ਵੀ ਕਨੈਕਟ ਕਰਨ ਦਾ ਸੀ, ਇਹੀ ਰੀਜ਼ਨ ਭਾਵੇਂ ਉਹ ਡਿਫਰੈਂਟ ਗਾਇਕੀ ਸਿੱਧੂ ਮੂਸੇਵਾਲੇ ਦਾ ਵੀ ਸੀ, ਪਰ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਉਸ ਅੰਦਾਜ਼ ਦੇ ਵਿੱਚ ਜਦੋਂ ਆਪਣਾ ਮੈਸੇਜ ਡਿਲੀਵਰ ਕੀਤਾ, ਮੈਸੇਜ ਤਾਂ ਉਹੀ ਸੀ ਜਿਹੜਾ ਅਸੀਂ ਸਾਰੇ ਵੀ ਕੈਰੀ ਕਰ ਰਹੇ ਹਾਂ ਜਾਂ ਉੱਥੇ ਬੈਠੇ ਸਾਡੇ ਸੀਨੀਅਰ ਬਜ਼ੁਰਗ ਆਗੂ ਵੀ ਕੈਰੀ ਕਰ ਰਹੇ ਨੇ, ਜੁਝਾਰੂ ਸਭਾ ਵਾਲੇ, ਲੇਕਿਨ ਉਹ ਕਲਿੱਕ ਹੋਇਆ। ਫਿਰ ਜ਼ਾਹਰ ਹੈ ਕਿ ਵੀ ਜਦੋਂ ਤੁਹਾਨੂੰ ਨੇਮ ਐਂਡ ਫੇਮ ਮਿਲਦਾ, ਉਹਦੀ ਇੱਕ ਆਪਣੀ ਟੈਕਸੇਸ਼ਨ ਹੁੰਦੀ ਹੈ ਤੇ ਹਕੂਮਤ, ਏਜੰਸੀਆਂ ਜਿਨ੍ਹਾਂ ਨੂੰ ਮਿਥੋ ਕਿ ਵੀ ਟੋਟਲ ਵਾਰ ਜਿਨ੍ਹਾਂ ਨੇ ਵਿੱਢੀ ਹੋਈ ਹੈ, ਉਹ ਕਿਸ ਅੰਦਾਜ਼ ਦੇਖ ਰਹੇ ਨੇ। ਸੋ ਉਹਨਾਂ ਨੇ ਇਸ 10 ਦਿਨ ਦੇ ਪੀਰੀਅਡ 'ਚ ਸਾਨੂੰ ਤਾਂ ਇੱਕ ਵੱਡੇ ਤਬਕੇ ਨੂੰ ਤਾਂ ਹੁਣ ਪਤਾ ਲੱਗਾ ਕਿ ਭਾਈ ਉਹ ਨੇ ਜਦੋਂ ਉਹਨਾਂ ਦਾ ਮੈਸੇਜ ਆਇਆ, ਅਸੀਂ ਵੀ 1% ਰੱਖਿਆ ਹੋਇਆ ਸੀ, 99% ਤਾਂ ਇਹੀ ਸੀ ਕਿ ਉਹਨਾਂ ਦੀ ਕਸਟਡੀ 'ਚ ਨੇ। ਔਰ ਕਿਉਂਕਿ ਜਿਨ੍ਹਾਂ ਦੇ ਕੋਲ ਹਕੂਮਤ, ਉਹਨਾਂ ਨੂੰ ਤਾਂ ਪਹਿਲੇ ਦਿਨ ਤੋਂ ਪਤਾ ਸੀ ਕਿ ਭਾਈ ਉਹ ਉੱਥੋਂ ਸਲਿੱਪ ਹੋ ਗਏ, ਇਸ ਲਈ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਕੋਈ ਗੱਲ ਸਾਹਮਣੇ ਆਏ, ਇੱਕ ਤਾਂ ਲੋਕਾਂ ਨੂੰ ਇੰਗੇਜ ਰੱਖਿਆ, ਜਿਹੜੇ ਵੱਡੇ ਸਕੈਂਡਲ ਚੱਲ ਰਹੇ ਸੀ, ਅਡਾਨੀ ਦਾ ਸਾਰਾ, ਜਿਹਦੇ ਥੱਲੇ ਇਹ ਬਿਲਕੁਲ ਕਾਲੇ ਹੋਏ ਸੀ ਕਿ ਭਾਈ ਅਡਾਨੀ ਦਾ ਯਾਰ ਮੋਦੀ $140 ਬਿਲੀਅਨ ਉੱਡ ਗਿਆ। ਦੂਜਾ ਫਿਰ ਜਿਵੇਂ ਜਿਹੜਾ ਉਹ ਰਾਹੁਲ ਗਾਂਧੀ ਨੂੰ ਡੀਥਰੋਨ ਕੀਤਾ ਔਰ ਤਾਂ ਕਿ ਆਪੋਜੀਸ਼ਨ ਪਾਰਟੀਆਂ ਨਾਲ ਸੋ ਉਹਨਾਂ ਦੇ ਲਈ ਤਾਂ ਇੱਕ ਡਾਈਵਰਸ਼ਨਰੀ ਟੈਕਟਿਕ ਵੀ ਉਲਝਾ ਕੇ ਰੱਖੋ ਸਿੱਖਾਂ ਨੂੰ, ਜਿਹੜਾ ਅਸੀਂ ਕਿਹਾ ਵੀ ਆਲਰੇਡੀ, ਜਿਵੇਂ ਅਸੀਂ ਕੱਲ ਐਂਬੈਸਡਰ ਲਾਰਜ ਨਾਲ ਮੀਟਿੰਗ 'ਚ ਵੀ ਕਿਹਾ ਸੀ ਕਿ ਭਾਈ ਅਲਟੀਮੇਟਲੀ ਤਾਂ ਉਹਨਾਂ ਨੇ ਜਿਵੇਂ ਐਮਰਜੈਂਸੀ ਦੇ ਖਿਲਾਫ ਸਿੱਖ ਖਲੋਤੇ, ਇੰਦਰਾ ਗਾਂਧੀ ਨੇ ਟਾਰਗੇਟ ਕਰ ਲਿਆ ਵੀ ਇਹਨਾਂ ਨੂੰ ਸਜ਼ਾ ਯਾਫਤਾ ਕਰਨਾ, ਇਹੀ ਮੇਰੇ ਰਾਹ ਦੀ ਰੁਕਾਵਟ ਨੇ। ਕਿਸਾਨ ਲਹਿਰ 13 ਮਹੀਨੇ ਦਿੱਲੀ ਦੇ ਵਿੱਚ ਸਿੱਖਾਂ ਨੇ ਡਿਫੀਟ ਕੀਤਾ, ਉਹਨਾਂ ਨੇ ਟਾਰਗੇਟ ਕਰ ਲਿਆ। ਠੀਕ ਹੈ, ਲਗਭਗ 1.5 ਸਾਲ ਉਹਨਾਂ ਨੂੰ ਇਹ ਇਬਾਰਤ ਲਿਖਣ ਨੂੰ ਲੱਗਾ ਤੇ 18 ਮਾਰਚ ਨੂੰ ਉਹਨਾਂ ਨੇ ਉਹ ਜਿਹੜੀ ਇਬਾਰਤ ਹੈ ਉਹ ਅਨਫੋਲਡ ਕੀਤੀ। ਉਸ ਦਾ ਬੇਸ ਜਿਹੜਾ ਲਗਭਗ 1 ਮਹੀਨੇ ਪਹਿਲਾਂ ਜਾਂ 3-3.5 ਹਫ਼ਤੇ ਪਹਿਲਾਂ ਅਜਨਾਲੇ ਦੀ ਘਟਨਾ ਨੂੰ ਬਣਾਇਆ। ਪਰ ਇਹਨਾਂ 10 ਦਿਨਾਂ ਦੇ ਵਿੱਚ ਜਿੰਨਾ ਜ਼ਹਿਰ ਉਗਲਿਆ ਗਿਆ, ਪ੍ਰਾਈਮ ਮਿਨਿਸਟਰ ਦੇ ਆਪਣੇ ਅਫੀਸ਼ੀਅਲ ਪੋਰਟਲ ਤੋਂ ਲੈ ਕੇ ਮੇਨ ਸਟ੍ਰੀਮ ਸੋ ਕਾਲਡ ਮੀਡੀਆ, ਸੋਸ਼ਲ ਮੀਡੀਆ, ਜਿਵੇਂ ਕਹਾਣੀ ਨੂੰ ਤੁਸੀਂ ਹੁਣ ਅੰਦਾਜ਼ਾ ਲਾਓ ਵੀ ਇਹ ਕਿਸ ਹੱਦ ਤੱਕ ਜਾ ਸਕਦੇ ਨੇ। ਚਾਣਕਿਆ, ਇਹ ਤਾਂ ਚਾਣਕਿਆ ਦੇ ਵੀ ਪਿਓ ਨੇ, ਭਾਵੇਂ ਚਾਣਕਿਆ ਪੁੱਤਰ ਹੀ ਅਸੀਂ ਇਹਨਾਂ ਨੂੰ ਕਹਿੰਦੇ ਹਾਂ, ਉਹ ਤਾਂ ਪਿਓ ਹੀ ਕਹਿਣਾ ਚਾਹੀਦਾ ਇਹਨਾਂ ਨੂੰ। ਜਿਵੇਂ ਇਹਨਾਂ ਨੇ ਫੋਟੋਸ਼ਾਪ ਦਾ ਸਹਾਰਾ ਲਿਆ, ਕਦੇ ਉਹ ਮੋਟਰਸਾਈਕਲ ਤੇ ਦੋਵੇਂ ਬਹਿ ਗਏ ਨੇ,
ਕਦੇ એનર્ਜੀ ਡਰਿੰਕ ਪੀ ਰਹੇ ਨੇ, ਕਦੇ ਨੇਪਾਲ ਪਹੁੰਚ ਗਏ ਨੇ, ਕਦੇ ਉਹਨਾਂ ਦੀ ਸਰਕਾਰ ਨੂੰ ਕਹਿ ਰਹੇ ਨੇ, ਕਦੇ ਉਹਨਾਂ ਨੂੰ ਪਤਤ ਬਣਾ ਰਹੇ ਨੇ। ਆ ਲੇਟੈਸਟ 2 ਦਿਨ ਪਹਿਲਾਂ ਕਿ ਦਿੱਲੀ 'ਚ ਉਹ ਫੋਟੋ ਰਿਲੀਜ਼ ਕਰ ਰਹੇ ਨੇ ਜੀ, ਸਿਰ ਖੁੱਲ੍ਹਾ ਅੰਮ੍ਰਿਤਪਾਲ ਸਿੰਘ ਦਿੱਲੀ ਦੀ ਸੜਕਾਂ ਤੇ ਹੈ, ਪਿੱਛੇ ਜਿਹੜਾ ਉਹ ਪਪਲਪ੍ਰੀਤ ਤੁਰਿਆ ਆ ਰਿਹਾ, ਬੈਗ ਹੱਥ ਜਿਹੜਾ ਹੈ ਹੱਥ 'ਚ ਕੋਈ ਫੜਿਆ ਹੋਇਆ ਕੁਝ। ਹੁਣ ਇਹ ਸਾਰਾ ਇੱਕ ਪਾਸੇ ਔਨ ਦਾ ਰਨ ਇਹ ਜਿਹੜਾ ਇਸ ਕਿਸਮ ਦਾ ਕਿ ਅਸੀਂ ਚੇਜ਼ ਕਰ ਰਹੇ ਹਾਂ, ਉੱਥੇ ਬੈਠੇ ਉਹਨਾਂ ਦੇ ਵੱਡੇ ਜਿਹੜੇ ਨੇ, ਉਹਨਾਂ ਨੇ ਕਿਸੇ ਨੇ ਇਸ ਪੀਰੀਅਡ 'ਚ ਪੁਲਿਸ ਨੂੰ ਸਵਾਲ ਨਹੀਂ ਪੁੱਛਿਆ, ਸਵਾਏ ਪੰਜਾਬ ਹਰਿਆਣਾ ਹਾਈ ਕੋਰਟ ਦਾ ਜੱਜ ਜਦੋਂ ਕਿ ਹੈਬੀਅਸ ਕਾਰਪਸ ਹੁੰਦਾ, ਉਹਨੇ ਕਿਹਾ ਜੀ 80,000 ਤੁਹਾਡੀ ਫੋਰਸ ਆ ਦੂਜੀ ਕਿਵੇਂ ਨਿਕਲ ਗਿਆ ਤੁਹਾਡੇ ਕੋਲੋਂ। ਲੇਕਿਨ ਇਸ ਸਭ ਨੂੰ ਵੀ ਮੀਡੀਆ ਰਾਹੀਂ ਜਾਂ ਦੂਜੇ ਰਾਹੀਂ ਕਿਸ ਕਿਸਮ ਦੀ ਸਾਰੀ ਜਿਹੜੀ ਹੈ ਉਹ ਜਸਟੀਫਿਕੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਿੱਖਾਂ ਦੇ ਖਿਲਾਫ ਨਫ਼ਰਤ ਔਰ ਉਹੀ ਏਜੰਡਾ ਦੂਜਾ ਕੀਤਾ ਗਿਆ। ਔਰ ਹੁਣ ਜਦੋਂ ਇਹ ਉਹਨਾਂ ਦੀ ਵੀਡੀਓ ਅਪੀਅਰ ਹੁੰਦੀ, ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਭੰਬਲ ਪੂਸਾ ਪਾ ਕੇ ਰੱਖਿਆ ਗਿਆ। ਕੱਲ ਵੀ ਜਦੋਂ ਅਸੀਂ ਗੱਲ ਕਰ ਰਹੇ ਸੀ, ਖਬਰ ਅਸੀਂ ਡਿਸਕਸ ਕੀਤੀ ਸੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਨੇੜੇ ਜਿਹਦੇ 'ਚ ਉਹਨਾਂ ਨੇ ਕਿਹਾ ਉਹਦਾ ਮਰਨਾ ਵਿਲੇਜ ਸੀ ਕਿ ਜੀ ਉਹਨਾਂ ਦੀ ਜਿਹੜੀ ਹੈ ਇਨੋਵਾ ਪਾਈ ਗਈ, ਚੇਜ਼ ਦਿੱਤੀ ਹੈ, ਉਹ ਭੱਜ ਕੇ ਗੁਰਦੁਆਰਾ ਭਾਈ ਚੰਚਲ ਸਿੰਘ 'ਚ ਵੜ ਗਏ, ਫਿਰ ਪਿੱਛੇ ਚਲੇ ਗਏ। ਫਿਰ ਜਿਹੜਾ ਇਹ ਚੱਲ ਹੀ ਰਿਹਾ ਸੀ ਕਿ ਭਾਈ 6 ਜ਼ਿਲ੍ਹਿਆਂ ਦੀ ਪੁਲਿਸ ਸਾਥੀ ਉੱਥੇ ਵੀ ਸੱਦ ਲਈ, ਅੱਜ ਵੀ ਹੁਸ਼ਿਆਰਪੁਰ ਨੂੰ ਇਨਕੈਂਪ ਕੀਤਾ ਹੋਇਆ। ਫਿਰ ਕਹਾਣੀ ਕਿ ਜੀ ਉਹਨਾਂ ਦੀ ਗੱਡੀ ਦੇ ਮਗਰ ਕਾਰ ਸੇਵਾ ਲਿਖਿਆ ਹੋਇਆ ਸੀ। ਫਿਰ ਅੱਜ ਮਤਲਬ ਇਹ ਮੀਡੀਆ ਨੇ ਇਹ ਵੀ ਕੱਲ੍ਹ ਹੀ ਬ੍ਰੇਕ ਕਰਤੀ ਸੀ ਖਬਰ ਕਿ ਜੀ ਉਹ ਕਿਸੇ ਟੀਵੀ ਚੈਨਲ ਨੂੰ ਇੰਟਰਵਿਊ ਦੇਣ ਜਾ ਰਹੇ ਸੀ, ਇਸ ਤੋਂ ਪਹਿਲਾਂ ਕਿਉਂ ਗ੍ਰਿਫਤਾਰੀ ਦਿੰਦੇ, ਜਿਵੇਂ ਉਹਨਾਂ ਦੇ ਚਾਚੇ ਹਰਜੀਤ ਸਿੰਘ ਨੇ ਦਿੱਤਾ ਸੀ। ਅੱਜ BBC ਪੰਜਾਬੀ ਨੇ ਪਹਿਲਾਂ ਡਿਨਾਇਲ ਦਿੱਤੀ, ਬਹੁਤਿਆਂ ਨੂੰ ਇਹ ਕਿਹਾ, ਬਹੁਤਿਆਂ ਵੱਲੋਂ ਕਿਹਾ ਗਿਆ ਕਿ ਜੀ BBC ਪੰਜਾਬੀ ਦੀ ਟੀਮ ਦਿੱਲੀੋਂ ਫਿਰ ਹੁਸ਼ਿਆਰਪੁਰ ਆਇਆ, ਉਹਨਾਂ ਨੂੰ ਇੰਟਰਵਿਊ ਦੇਣਾ ਸੀ, ਉਹਨੇ ਅਰੈਸਟ ਕਰ ਦੇਣੀ ਸੀ। ਯਾਨੀ ਇਸ ਸਾਰੇ ਨੂੰ 10 ਦਿਨ ਲੋਕਾਂ ਨੂੰ ਇੱਕ ਪਾਸੇ ਜਿਹੜਾ ਉਹ ਧੁੜਕੂ ਲੱਗਣ ਵਾਲਾ ਸੀ, ਜਿਹੜੇ ਸੱਚਮੁੱਚ ਪਿਆਰ ਕਰਨ ਵਾਲੇ ਸੀ, ਪਰ ਦੂਸਰਿਆਂ ਦੇ ਲਈ ਇਹ ਇਵੇਂ ਹੀ ਸੀ ਜਿਵੇਂ ਕਿ ਤੁਸੀਂ ਖਿੱਲੀ ਉਡਾ ਰਹੇ ਹੋ, ਹੱਸ ਰਹੇ ਹੋ। ਤੁਸੀਂ ਕਿਸੇ ਕੌਮ ਦੀ ਬਹਾਦਰੀ ਦੇਖ ਲਓ ਜੀ, ਬੜਾ ਅੰਮ੍ਰਿਤਪਾਲ ਦਬਕੇ ਮਾਰਦਾ ਸੀ ਕਿ ਜੀ ਜੇ ਇੱਧਰ ਆਏ ਤਾਂ ਸਿਰ ਦੇਣਾ ਪੈਣਾ, ਹੁਣ ਦਿੱਤਾ ਕਿਉਂ ਨਹੀਂ ਸਿਰ, ਦੰਦਾ ਕਿਉਂ ਨਹੀਂ ਸਿਰ। ਇਹ ਵੀ ਆ ਗਏ ਜੀ ਦੂਜਿਆਂ ਦੇ ਪੁੱਤ ਫੜਵਾ ਕੇ, ਦੂਜੇ ਜਿਹੜਾ ਹੁਣ ਆਪ ਭੱਜਿਆ ਫਿਰਦਾ ਇਹ ਉਹ। ਤੇ ਉਹ ਜਿਹੜੇ ਦੂਸਰੇ ਸੀ ਨੈਰੇਟਿਵ ਵਾਲੇ ਜੀ, ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਹ ਇਸੇ ਕੰਮ ਲਈ ਭੇਜਿਆ ਗਿਆ ਇਹ ਉਹ। ਲੇਕਿਨ ਅੱਜ ਜਦੋਂ ਵੀਡੀਓ ਆਈ, ਹੁਣ ਦੇਖਣ ਵਾਲੇ ਨੇ ਰਿਐਕਸ਼ਨ ਤੁਸੀਂ ਜੇ ਹੁਣ ਇਹਨਾਂ ਸਾਰੇ ਤਬਕਿਆਂ ਦੇ ਦੇਖੋ ਤੇ ਇੱਕ ਜ਼ਾਹਰ ਹੈ, ਪਹਿਲਾਂ ਤਾਂ ਅਸੀਂ ਆਮ ਸਿੱਖ ਦੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਉਹਨਾਂ ਦੀ ਵੀਡੀਓ ਨੂੰ ਜਦੋਂ ਤੁਸੀਂ ਦੇਖਦੇ ਹੋ ਉਹਨਾਂ ਦੇ ਚਿਹਰੇ ਤੇ ਥਕਾਵਟ, ਐਗਜ਼ੌਸ਼ਨ ਔਰ ਕਮਜ਼ੋਰੀ ਦੇ ਨਿਸ਼ਾਨ ਨੇ। ਹੁਣ ਜੇ ਤੁਸੀਂ ਲਗਭਗ 10 ਦਿਨ ਦੀ ਚੇਜ਼ ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਵੀਡੀਓ ਮੈਸੇਜ ਲੇਟੈਸਟ ਹੈ, ਕਿਉਂਕਿ ਇਹ 28 ਤਰੀਕ ਦੇ ਹਵਾਲੇ ਨਾਲ ਹੀ ਅਸੀਂ ਕਵਾਂਗੇ, 28 ਜਾਂ 29 ਦੇ, ਕਿਉਂਕਿ ਉਸ ਦੇ ਵਿੱਚ ਲੇਟੈਸਟ ਅਕਾਲ ਤਖਤ ਦੇ ਇਕੱਠ ਦਾ ਵੀ ਜ਼ਿਕਰ ਹੈ। ਔਰ ਭਗਵੰਤ ਮਾਨ ਵੱਲੋਂ ਜਿਵੇਂ ਰਿਡੀਕਿਊਲ ਕੀਤਾ ਗਿਆ, ਉਹਦੇ ਲਈ ਲਫ਼ਜ਼ ਵੀ ਉਹਨਾਂ ਨੇ ਟੀਚਰ ਕੀਤੀ ਵਰਤਿਆ, ਟਿਪੀਕਲ ਮਾਝੇ ਦਾ ਲਫ਼ਜ਼ ਹੈ। ਅਸੀਂ ਡਿਸਕਸ ਕਰਾਂਗੇ ਉਹਨਾਂ ਦੇ ਉਸ ਮੈਸੇਜ ਨੂੰ ਡੀਕੋਡ ਕਰਾਂਗੇ। ਲੇਕਿਨ ਹੁਣ ਅਸੀਂ ਜਨਰਲ ਸਿਚੁਏਸ਼ਨ ਨੂੰ ਡਿਸਕਸ ਕਰ ਰਹੇ ਕਿ ਉਸ ਸਾਰੇ ਦੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਕਿਸਮ ਦਾ ਜਿਹੜਾ ਪਹਿਲਾ ਇੰਪੈਕਟ ਤੁਸੀਂ ਦੇਖਦੇ ਹੋ। ਲੇਕਿਨ ਕੰਪੋਜ਼ਡ ਉਹਨਾਂ ਦਾ ਹੈ ਉਸ ਪੋਸਚਰ ਦੇ ਵਿੱਚ। ਹੁਣ ਇਸ ਨੂੰ ਲੈ ਕੇ ਵੀ ਦੋ ਜਿਹੜੇ ਬਿਰਤਾਂਤ ਚੱਲ ਰਹੇ ਨੇ ਕਿ ਜੀ ਇਹ ਆਲਰੇਡੀ ਉਹਨਾਂ ਦੀ ਕਸਟਡੀ 'ਚ ਨੇ। ਹਾਲਾਂ ਪੰਜਾਬ ਗਵਰਨਮੈਂਟ ਨੇ ਪਹਿਲਾਂ ਵੀ 4 ਦਿਨ ਪਹਿਲਾਂ ਹੈਬੀਅਸ ਕਾਰਪਸ ਦੇ ਜਵਾਬ 'ਚ ਕਿਹਾ ਸੀ, ਉਹਨਾਂ ਦੇ ਮੈਂ ਲਫ਼ਜ਼ ਅਟਾਰਨੀ ਜਨਰਲ ਵਰਤਿਆ ਸੀ, ਪੰਜਾਬ ਦੇ ਵਿੱਚ ਐਡਵੋਕੇਟ ਜਨਰਲ ਕਿਹਾ ਜਾਂਦਾ, ਇੱਥੇ ਅਸੀਂ ਅਟਾਰਨੀ ਜਨਰਲ ਕਹਿੰਦੇ ਅਮਰੀਕਾ 'ਚ। ਐਡਵੋਕੇਟ ਜਨਰਲ ਨੇ ਜੀ ਸਾਡੀ ਕਸਟਡੀ 'ਚ ਨਹੀਂ ਹੈ, ਔਰ ਕੱਲ ਵੀ ਉਹਨਾਂ ਨੇ ਕਿਹਾ ਸੀ ਸਾਡੀ ਕਸਟਡੀ 'ਚ ਨਹੀਂ, ਪਰ ਬਹੁਤ ਜਲਦੀ ਫੜਿਆ ਜਾਏਗਾ। ਹੁਣ ਇਸ ਨੂੰ ਲੈ ਕੇ ਦੋਨਾਂ ਨੂੰ ਮਿਸਿੰਗ ਡਾਟਸ ਲਾ ਕੇ ਉਹ ਕਹਿੰਦੇ ਨੇ ਕਿ ਜੀ ਆਲਰੇਡੀ ਉਹਨਾਂ ਦੀ ਕਸਟਡੀ 'ਚ ਨੇ, ਉਹਨਾਂ ਤੇ ਇੰਨਾ ਪ੍ਰੈਸ਼ਰ ਹੈ, ਉਹਨਾਂ ਦਾ ਕੈਮਰੇ ਦੇ ਉੱਤੇ ਫੋਕਸ ਨਹੀਂ ਹੋਇਆ, ਉਹ ਜਿਹੜਾ ਕਿਸੇ ਵੱਲ ਜਿਵੇਂ ਦੇਖ ਰਹੇ ਹੁੰਦੇ ਨੇ, ਔਰ ਉਹਨਾਂ ਦੀ ਆਵਾਜ਼ 'ਚ ਉਵੇਂ ਜਿਹੜਾ ਉਹ ਦਮ ਨਹੀਂ ਹੈ, ਜਾਂ ਉਹਨਾਂ ਦਾ ਜਿਹੜਾ ਇਵੇਂ ਲੱਗਦਾ ਵੀ ਜਿਵੇਂ ਉਹਨਾਂ ਦਾ ਮੱਥਾ ਵੀ ਸੁੱਜਿਆ ਹੋਇਆ ਹੈ, ਅੱਖਾਂ ਵੀ ਸਵਾਲਨ ਨੇ। ਜਦੋਂ ਦੂਜਾ ਮੈਂ ਕਿਹਾ ਜੀ 8 ਦਿਨ 10 ਦਿਨ ਜਿਹੜਾ ਨੀਂਦਾ, ਟੈਨਸ਼ਨ, ਤੁਸੀਂ ਕਿੱਥੇ ਵਕਤ ਗੁਜ਼ਾਰਨਾ ਹੈ, ਜਿੱਥੇ ਚੱਪਾ ਚੱਪਾ ਤੁਹਾਡਾ ਉਹ ਕਦੇ ਉਹਨੇ ਪੜ੍ਹਿਆ ਸੀ ਹੰਸਰਾਜ ਹੰਸ ਨੇ ਗੀਤ ਕੇ ਪੱਤਾ ਪੱਤਾ ਸਿੰਘਾਂ ਦਾ ਵੈਰੀ, ਤੁਸੀਂ ਆਪਣੀ ਧਰਤੀ ਦੇ ਉੱਤੇ 80,000 ਦੀ ਫੋਰਸ ਤੇ ਉਹ ਦੂਜੇ ਤੇ ਇਨਾਮ ਤੇ
ਚਾਰ ਚਫੇਰਿਓਂ ਸਕਰੀਨ ਜਿਹੜੀਆਂ ਨੇ ਉਹ ਤੁਹਾਡੇ ਇਮੇਜ ਨੂੰ ਕੱਢ ਰਹੀਆਂ ਨੇ। ਦੂਸਰਾ ਫਿਰ ਇੱਕ ਕਿਉਂਕਿ ਅੱਜ ਕੱਲ ਜ਼ਿਕਰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੁੰਦਾ, ਆਈਏ ਉਹਨੂੰ ਕਹਿੰਦੇ ਨੇ, ਔਰ ਈਵਨ ਹੁਣ ਤਾਂ ਆਮ ਕੰਪਿਊਟਰਾਂ ਤੇ ਵੀ ਜਿਹੜੇ ਲੋਕ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕਰਦੇ ਨੇ ਉਹ ਕਿਸੇ ਦੀ ਵੀ ਆਵਾਜ਼ ਜਨਰੇਟ ਕਰ ਸਕਦੇ ਨੇ, ਤੁਹਾਡੀ ਆਵਾਜ਼ ਵੀ ਕਰ ਸਕਦੇ ਨੇ, ਪਤਾ ਲੱਗੇ ਕਿ ਬੋਲ ਕੋਈ ਹੋਰ ਰਿਹਾ ਤੇ ਆ ਰਿਹਾ। ਔਰ ਉਹਦੇ ਸੈਂਪਲ ਅੱਜ ਮੈਂ ਉਹ ਦੇਖ ਰਿਹਾ ਸੀ ਕਿ ਮਾਈਕ ਐਂਡਰਿਊ ਉਹਦੀ ਆਵਾਜ਼ ਨੂੰ ਲੈ ਕੇ ਵੀ, ਯਾਨੀ ਇਹ ਇੱਕ ਨੋਨ ਫੈਕਟ ਹੈ। ਸੋ ਇੱਕ ਜਿਹੜੇ ਥੋੜੇ ਬਹੁਤ ਸਾਇੰਟੀਫਿਕ ਮਾਈਂਡਸੈਟ ਜ਼ਿਆਦਾ ਰੱਖਦੇ ਨੇ, ਵਕਤ ਤੋਂ ਅੱਗੇ ਦੀ ਸੋਚਦੇ ਨੇ, ਉਹਨਾਂ ਨੇ ਕਿਹਾ ਜੀ ਇਮੇਜ ਉਹਨਾਂ ਦੇ ਹੀ ਹੈ ਲੇਕਿਨ ਜਿਹੜੀ ਆਵਾਜ਼ ਹੈ ਜਨਰੇਟਿਡ ਆਵਾਜ਼ ਹੈ, ਓਰੀਜਨਲ ਆਵਾਜ਼ ਨਹੀਂ ਹੈ। ਸੋ ਇਸ ਨੂੰ ਲੈ ਕੇ ਉਹਨਾਂ ਦਾ ਜਿਹੜਾ ਇੱਕ ਪਾਰਟ ਕਿ ਜੀ ਉਹ ਕਸਟਡੀ ਚੋਂ ਹੀ ਕਰ ਰਹੇ ਨੇ। ਥਰਡਲੀ ਜਿਹੜਾ ਕੁਝ ਸੋਰਸਿਸ ਦਾ ਜਾਂ ਦੂਜਾ ਉਹ ਇਸ ਸਾਰੇ ਨੂੰ ਕਹਿ ਰਹੇ ਦੇਖਿਆ ਜੀ ਹੁਣ ਲੱਗਿਆ ਫਿਰ ਹੀਰੋ ਬਣਾਉਣ ਅੰਮ੍ਰਿਤਪਾਲ ਨੂੰ ਜਾਂ ਦੂਸਰੇ ਉਹ ਸਾਰੇ ਨੂੰ। ਲੇਕਿਨ ਸਾਨੂੰ ਵੀ ਪੁੱਛਿਆ ਗਿਆ ਕਿ ਭਾਈ ਤੁਹਾਡਾ ਕੀ ਵਿਊ ਪੁਆਇੰਟ ਹੈ। ਮੈਂ ਸਮਝਦਾ ਵੀ ਅਸੀਂ ਇਸ ਚੋਂ ਗੁਰੂ ਕੀ ਕਲਾ ਗਲੋਰੀ ਦੇਖਦੇ ਬਿਲਕੁਲ, ਜਿਹਨੂੰ ਗੁਰੂ ਨੇ ਵਡਿਆਈ ਦੇਣੀ ਹੈ। ਔਰ ਇਹ ਕਿਉਂਕਿ ਇਹਦੇ 'ਚ ਵੀ ਬਾਕੀ ਇਹ ਇੱਕ ਸਬਜੈਕਟ ਟੂ ਡਿਬੇਟ ਹੋ ਸਕਦਾ ਹੈ ਕਿ ਭਾਈ ਕੀ ਕਿਸੇ ਦੀ ਟਿਪ ਆਫ ਹੋਈ ਜਾਂ ਕਿਸੇ ਹਮਦਰਦ, ਔਰ ਸ਼ਾਇਦ ਇਹ ਦੂਸਰੀ ਸਟੋਰੀ ਜਿਹੜੀ ਕੈਪਟੀਵਿਟੀ ਹੋ ਕੇ ਹੁੰਦੀ ਉਹਨੂੰ ਕ੍ਰੈਡੀਬਿਲਿਟੀ ਮਿਲਦੀ ਜੇ ਨਾਲ ਦੀ ਨਾਲ ਇਹ ਖਬਰ ਨਾ ਲੱਗਦੀ ਕਿ ਜਲੰਧਰ ਜ਼ਿਲ੍ਹੇ ਦੇ 9 ਜਿਹੜੇ ਆਲਾ ਆਫਿਸਰ ਐਸਐਸਪੀ ਐਸਪੀ ਉਹਨਾਂ ਦੇ ਨਾਮਾਂ ਦੀ ਲਿਸਟ ਹੈ, ਉਹਨਾਂ ਸਾਰਿਆਂ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ। ਹੁਣ ਇਸ ਦਾ ਮਤਲਬ ਇਹ ਇੱਕ ਵੱਡੇ ਸਬੂਤ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਇਹ ਸਾਰਾ ਮਹਿਤਪੁਰ ਔਰ ਸ਼ਾਹਕੋਟ ਔਰ ਦੂਜਾ ਜਲੰਧਰ ਜ਼ਿਲ੍ਹੇ 'ਚ ਹੈ। ਸੋ ਉਹਨਾਂ ਨੂੰ ਆਲਰੇਡੀ ਰਿਸਪੌਂਸਿਬਲ ਠਹਿਰਾਇਆ ਗਿਆ ਕਿ ਭਾਈ ਕਿਵੇਂ ਨਿਕਲ ਗਿਆ, ਕਿਉਂਕਿ ਜ਼ਿੰਮੇਵਾਰੀ ਤਾਂ ਲੋਕਲ ਮੁਕਾਮੀ ਦਾ ਸੀ। ਸੋ ਉਹ ਪੂਰੀ ਲਿਸਟ ਹੈ ਜਿਨ੍ਹਾਂ ਦੇ ਵਿੱਚ ਕਿ ਕਿੱਥੋਂ ਟ੍ਰਾਂਸਫਰ ਕਰਕੇ ਕਿੱਥੇ ਭੇਜਿਆ, ਕਈਆਂ ਨੂੰ ਖੁੱਡੇ ਲਾਈਨ ਲਾਇਆ। ਸੋ 9 ਦੇ 9 ਜਿਨ੍ਹਾਂ 'ਚ ਆਲਮੋਸਟ ਸਾਰੇ ਜਿਹੜੇ ਨੇ, ਇੱਕ ਬੀਬੀ ਹੈ ਮਨਜੀਤ ਕੌਰ, ਬਾਕੀ ਸਾਰੇ ਤੇ ਇੱਕ ਹਿੰਦੂ ਸੱਜਣ ਹੈ ਵਤਸਲਾ ਗੁਪਤਾ IPS DC ਹੈੱਡਕੁਆਰਟਰ ਸੀ, ਬਾਕੀ ਸਾਰੇ ਸਿੱਖ ਆਫਿਸਰ ਨੇ। ਸੋ ਇਹ ਮੈਂ ਸਮਝਦਾ ਵੀ ਆਪਣੇ ਆਪ ਸਰਕਾਰ ਦੀ ਐਡਮਿਸ਼ਨ ਹੈ ਕਿ ਬਈ ਇਹ ਫੇਲਡ ਆਪਰੇਸ਼ਨ ਸੀ ਇਹਨਾਂ ਦਾ, ਔਰ ਇਸ ਦੇ ਲਈ ਉਹਨਾਂ ਨੇ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਹੈ। ਬਾਕੀ ਨੈਕਸਟ ਸਟੈਪ ਦੇ ਵਿੱਚ ਇਹ ਠੀਕ ਹੈ ਕਿ ਇਹ ਜਿਹੜੀ ਤੁਸੀਂ ਹੁਣ ਇਹਨਾਂ ਦੀ ਥਿਊਰੀ ਦੇਖੋ, ਨੇਪਾਲ ਪਹੁੰਚਾਤਾ, ਉੱਥੋਂ ਬਾਹਰ ਨਿਕਲ ਗਿਆ, ਕੀ ਹੋਇਆ, ਪਰ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਵੀ ਘੇਰ ਕੇ ਬੈਠੇ ਨੇ। ਹਾਂ, ਇੱਕ ਪਾਰਟ ਨਾਲ ਮੈਂ ਇਤਫਾਕ ਰੱਖਦਾ ਕਿ ਉਹ ਜ਼ਰੂਰ ਕੰਟੈਂਪਲੇਟ ਕਰ ਰਹੇ ਨੇ ਅੰਮ੍ਰਿਤਪਾਲ ਸਿੰਘ ਕਿ ਵੈਦਰ ਉਹਨਾਂ ਨੇ ਜਿਹੜੀ ਹੈ ਗ੍ਰਿਫਤਾਰੀ ਦੇਣੀ ਹੈ, ਕਿਉਂਕਿ ਸਾਡੇ ਵੀਰ ਕੁਲਵੰਤ ਸਿੰਘ ਕੈਲੀਫੋਰਨੀਆ ਤੋਂ ਕਹਿ ਰਹੇ ਸੀ ਸਾਰੇ ਲਫ਼ਜ਼ ਸਰੈਂਡਰ ਇਸਤੇਮਾਲ ਕਰ ਰਹੇ ਨੇ। ਬਿਲਕੁਲ ਅਸੀਂ ਇਹ ਲਫ਼ਜ਼ ਨਹੀਂ ਇਸਤੇਮਾਲ ਕਰਨਾ ਚਾਹੁੰਦੇ, ਕਿਉਂਕਿ ਜਦੋਂ ਤੁਸੀਂ ਗ੍ਰਿਫਤਾਰੀ ਤਾਂ ਸੀ ਜਿਹੜਾ ਉਹਨਾਂ ਦਾ ਜਿਹੜਾ ਸਰੈਂਡਰ ਤਾਂ ਅਦਰ ਵੇ ਅਰਾਊਂਡ ਹੁੰਦਾ ਜਿਸ ਅੰਦਾਜ਼ 'ਚੋਂ ਆ ਕੇ ਫੜਨਾ ਚਾਹੁੰਦੇ ਸੀ। ਸੋ ਉਹ ਉਹਨਾਂ ਨੇ ਸਲਿੱਪ ਦੇ ਕੇ ਦੱਸ ਦਿੱਤਾ ਔਰ ਉਹਨਾਂ ਨੇ ਆਪਣੇ ਮੈਸੇਜ ਵੀ ਕਿਹਾ ਵੀ ਲੱਖਾਂ ਦੇ ਘੇਰੇ 'ਚੋਂ ਸਤਿਗੁਰੂ ਨੇ ਕੌਤਕ ਵਰਤਾ ਕੇ ਕੱਢਿਆ। ਹੁਣ ਇਹ ਜੇ ਕਿਸੇ ਵੀ ਜੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਈ ਉਹਨਾਂ ਦਾ ਜੇਲ੍ਹ 'ਚ ਬੈਠ ਕੇ ਅਗਵਾਈ ਦੇਣਾ ਜਾਂ ਦੂਸਰਾ ਇਹ ਪਾਰਟ ਕਾਰਗਰ ਹੋ ਸਕਦਾ ਹੈ ਜਾਂ ਬਾਹਰ ਉਹਨਾਂ ਨੂੰ ਕੋਈ ਸਪੇਸ ਨਜ਼ਰ ਨਹੀਂ ਆਉਂਦਾ ਤੇ ਉਹ ਆਪਣੀ ਮਰਜ਼ੀ ਦੇ ਮੁਤਾਬਕ ਆਪਣੀ ਚੋਜ਼ਨ ਪਲੇਸ ਤੇ ਗ੍ਰਿਫਤਾਰੀ ਦੇਣਾ ਚਾਹੁੰਦੇ ਨੇ, ਤੇ ਇਹ ਵੀ ਵੱਡੀ ਵਿਕਟਰੀ ਆਲਰੇਡੀ ਜਿਹੜੀ ਹੈ ਉਹਨਾਂ ਦੇ ਨਾਂ ਹੋ ਗਈ। ਆਲਰੇਡੀ ਜਿਹੜੀ ਇਸ ਸਾਰੀ 10 ਦਿਨ ਦੀ ਇਹਨਾਂ ਦੇ ਨਟੰਕੀ ਦੀ ਚੱਕੀ ਦੀ ਸ਼ੀਲਡ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਕੋਲ ਹੈ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਔਰ ਉਸ ਦੇ ਵਿੱਚ ਜਿਸ ਅੰਦਾਜ਼ 'ਚ ਇਹਨਾਂ ਨੇ ਦਰਬਾਰ ਸਾਹਿਬ ਦੀ ਘੇਰਾਬੰਦੀ ਪੁਲਿਸ ਨੇ ਕੀਤੀ ਹੈ, ਤਖਤ ਦਮਦਮਾ ਸਾਹਿਬ ਦੀ ਕੀਤੀ ਹੈ, ਕਿਉਂਕਿ ਉਹਨਾਂ ਦਾ ਇਹ ਹੋਏਗਾ ਕਿ ਭਾਈ ਜਦੋਂ ਤੁਸੀਂ ਫਿਰ ਪਬਲਿਕ ਪਲੇਸ ਤੇ ਆ ਕੇ ਗੁਰੂ ਕੇ ਖਾਲਸੇ ਦੇ ਸਾਹਮਣੇ ਜਿਹੜਾ ਗੁਰੂ ਦੇ ਸਾਹਮਣੇ ਹਜ਼ੂਰ ਆਪਣਾ ਆਪ ਗ੍ਰਿਫਤਾਰੀ ਲਈ ਪੇਸ਼ ਕਰਦੇ ਹੋ ਤੇ ਜ਼ਾਹਰ ਹੈ ਕਿ ਵੀ ਜਿਹੜਾ ਅਦਰਵਾਈਜ਼ ਪੁਲਿਸ ਮੁਕਾਬਲਾ ਵੀ ਔਰ ਦੂਸਰਾ ਵੀ। ਪਰ ਮੈਂ ਸਮਝਦਾ ਵੀ ਇਹਨਾਂ ਨੂੰ ਦੁਨੀਆ ਭਰ ਦੇ ਮੀਡੀਆ ਕਈਆਂ 'ਚ ਸੀ ਕਿ ਭਾਈ ਇੰਨਾ ਜਿਵੇਂ ਕਿ ਇਹਨਾਂ ਦੀ ਹੈਡਲਾਈਨ ਸੀ, ਇੰਡੀਆ couldn't find a Sikh separatist leader but its manhunt has the world's attention. Authorities have pulled out all the stops in their search for Amritpal Singh, cutting off internet surveys, setting off protests in the US and elsewhere. ਇੰਨਾ ਕੁਛ ਕਰਕੇ ਵੀ ਇੱਕ 6.25 ਫੁੱਟ ਦਾ ਲੰਮਾ ਚੰਮਾ ਬੰਦਾ ਜਿਹੜਾ ਨਿਕਲ ਗਿਆ, ਫਿਰ ਮੈਂ ਸਮਝਦਾ ਵੀ ਇਹ ਗੁਰੂ ਕੀ ਕਲਾ ਕੌਤਕ ਔਰ ਟੁਡੇ ਬਿਲੋਂਗਸ ਟੂ
ਭਾਈ ਅੰਮ੍ਰਿਤਪਾਲ ਸਿੰਘ ਐਂਡ ਖਾਲਸਾ ਪੰਥ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।